ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਨਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 28 ਸਤੰਬਰ 2018 14 ਅਸੂ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਇਸ ਨੂੰ ਸ਼ੇਅਰ ਕਰੋ, YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਜਿਸ ਤਰ੍ਹਾਂ ਕਿ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਫਰਾਈਡੇ ਦਾ ਦਿਨ ਹੈ, ਅਸੀਂ ਚਾਹਾਂਗੇ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਤੁਸੀਂ ਆਪਣੇ ਵਿਚਾਰ ਦੇ ਦਿਓ। ਜੀ ਡਾਕਟਰ ਸਾਹਿਬ। ਦੇਖੋ, ਅੱਜ ਦਾ ਦਿਨ ਸਾਡੇ ਦਰਸ਼ਕਾਂ ਦੀਆਂ ਲਿਖਤਾਂ, ਉਹ ਭਾਵੇਂ ਈਮੇਲਸ 'ਚ ਹੋਣ, ਫੇਸਬੁੱਕ ਮੈਸੇਜ ਹੋਣ ਜਾਂ ਸਿੱਧੇ ਤੌਰ ਤੇ ਉਹਨਾਂ ਵੱਲੋਂ ਪੁੱਛੇ ਸਵਾਲ ਹੋਣ, ਕਈ ਵਾਰ ਅਸੀਂ ਕਮੈਂਟਸ ਵੀ ਪਿਕ ਕਰਦੇ ਹਾਂ ਜੀ, ਉਸ ਦੀ ਅਸੀਂ ਨਜ਼ਰ ਕਰਦੇ ਹਾਂ। ਲੇਕਿਨ ਓਪਨਿੰਗ ਸੈਗਮੈਂਟ 'ਚ ਕਿਉਂਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਹੈ 111ਵਾਂ 1907 ਦੇ ਵਿੱਚ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਉਹਨਾਂ ਦੀ ਪੈਦਾਇਸ਼ ਹੈ ਔਰ ਇਹ ਦਿਨ ਜਿੱਥੇ ਉਹਨਾਂ ਦੇ ਜ਼ੱਦੀ ਪਿੰਡ ਦੇ ਵਿੱਚ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਲਾਹੌਰ ਬਾਰੇ ਵੀ ਮੈਂ ਖਬਰ ਦੇਖੀ ਹੈ ਤੇ ਇਧਰਲੇ ਹਿੱਸੇ ਦੇ ਵਿੱਚ ਪੰਜਾਬ ਤੋਂ ਇਲਾਵਾ ਵੀ, ਜਿਵੇਂ ਅੱਜ ਦੇ ਟ੍ਰਿਬਿਊਨ ਦੇ ਐਡੀਟੋਰੀਅਲ ਨੇ ਵੀ ਇਹ ਕਿਹਾ ਕਿ ਭਗਤ ਸਿੰਘ ਨੂੰ ਤਾਂ ਹਰ ਇੱਕ ਨੇ ਉਸ ਕਿਸਮ ਦਾ ਆਪਣਾ ਸੌਦਾ ਵੇਚਣ ਵਾਲਾ ਜਿਹੜਾ ਉਹ ਸਟੱਫ ਬਣਾ ਲਿਆ। ਹਾਲਾਂਕਿ ਹਕੀਕਤ ਇਹ ਹੈ ਕਿ ਅੱਜ ਤੱਕ ਈਵਨ ਭਾਰਤ ਦੀ ਪਾਰਲੀਮੈਂਟ ਦੇ ਸੈਂਟਰਲ ਹਾਲ ਦੇ ਵਿੱਚ ਭਗਤ ਸਿੰਘ ਦੀ ਕੋਈ ਤਸਵੀਰ ਵੀ ਜਿਹੜੀ ਹੈ ਉਹ ਨਹੀਂ ਲਾਈ ਹੋਈ ਔਰ ਜਿਹੜੇ ਕਲੇਮ ਨੇ ਸਾਰੇ ਪਾਸਿਓਂ, ਉਹ ਭਾਵੇਂ ਕੋਈ ਭਗਤ ਸਿੰਘ ਨੂੰ ਆਰੀਆ ਸਮਾਜੀ ਸਾਬਤ ਕਰਦਾ ਹੈ। ਔਰ ਅੱਜ ਦੀ ਖਬਰ ਹੀ ਸੀ ਕਿ ਕਲਕੱਤੇ ਦੇ ਵਿੱਚ ਇੱਕ ਆਰੀਆ ਸਮਾਜੀ ਮੰਦਿਰ ਉਹਨਾਂ ਨੇ ਇੱਕ ਗੇਟ ਭਗਤ ਸਿੰਘ ਦੇ ਨਾਂ ਤੇ ਐਟਰੀਬਿਊਟ ਕੀਤਾ। ਉਹਨਾਂ ਨੇ ਕਿਹਾ ਜੀ ਜਦੋਂ ਭਗਤ ਸਿੰਘ ਇੱਥੇ ਉਹਨੂੰ ਸੈਂਡਰਸ ਨੂੰ ਮਾਰ ਕੇ, ਜਿਹੜਾ ਕਿ ਲਾਲਾ ਲਾਜਪਤ ਰਾਏ ਦੇ ਕਤਲੇਆਮ ਨੂੰ ਮਾਰਨ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਸੀ, ਆਇਆ ਤੇ ਇਸ ਮੰਦਿਰ 'ਚ ਰੁਕਿਆ ਸੀ। ਉਹਨਾਂ ਨੇ ਕਿਹਾ ਜੀ ਕਲਕੱਤੇ ਨਾਲ ਔਰ ਆਰੀਆ ਸਮਾਜ ਨਾਲ ਭਗਤ ਸਿੰਘ ਦਾ ਬਹੁਤ ਖਾਸ ਸੰਬੰਧ ਹੈ ਕਿਉਂਕਿ ਇੱਥੋਂ ਦਾ ਹੀ ਜਿਹੜਾ ਦੇਸ਼ ਬੰਧੂ ਚਿਤਰੰਜਨ ਦਾਸ ਦੀ ਪਤਨੀ ਸੀ, ਦੁਰਗਾ ਕੇ ਕੀ ਨਾਂ ਸੀ ਉਹਦਾ, ਜਿਹਨੇ ਇਹ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਬਾਅਦ, ਮਾਰੇ ਜਾਣ ਤੋਂ ਬਾਅਦ ਇਹ ਕਿਹਾ ਸੀ ਕਿ ਕਿਆ ਪੰਜਾਬ की जवानी इतनी नपुंसक हो गई है कि वो लाला जी की मौत का बदला नहीं ले सकती। तो इनू भी उन्होंने कोट किया है कि जी उहदी मारी बोली सी, ताना सी, जिहदे थल्ले भगत सिंह ने जिहड़ा फिर वो बदला लिया और वो आरिया समाज दे नाल जोड़ के कि जी आरिया समाज नाल बहुत स्नेह सी क्योंकि वो पढ़िया भी उहदे च सी और उन्हें जिहड़ा इत्थों दे आरिया समाज मंदिर नूं अपने कुछ बर्तन और एक अद्धी कोई प्लेट जिहड़ी है वो डोनेट कीती सी पर वो गायब हो गई। सो कुल मिला के इधर जदों असीं देखदे हैं RSS और सारे हिंदूत्वी एलीमेंट वो भगत सिंह नूं भारत माता दे रंग च, हालांकि जिस स्टाइल दी पग भगत सिंह दी दिखाई जाती है कि ये बसंती चोला ते बसंती पग और ये भगवंत मान उत्थे पहुंचा हुंदा पार्लीमेंट भी इदां दी पग उन्हें कदे भी नहीं बन्नी सो ना ही इस रंग नूं उन्हें बन्ने। सो कुल मिला के कम्युनिस्टां ने तां शुरू तो ही भगत सिंह नूं नास्तिक बनाउण दे नां थल्ले एक किताब जिहदे भी ये लिखी सी कि हाउ वाई आई एम एन एथियस्ट, कि मैं नास्तिक क्यों है, उहदियां ਜਿਹੜੀਆਂ ਨੇ ਕਈ ਜ਼ਬਾਨਾਂ ਦੇ ਵਿੱਚ ਉਹਦੇ ਉਲੱਥੇ ਕਰਾ ਕੇ ਇਹ ਸਾਬਤ ਕਰਨ ਦਾ ਉਹਨਾਂ ਨੇ ਯਤਨ ਕੀਤਾ ਕਿ ਜਿਵੇਂ ਭਗਤ ਸਿੰਘ ਦਾ ਸਬੰਧ ਕੋਈ ਸਿੱਖੀ ਜਾਂ ਸਿੱਖੀ ਪ੍ਰੇਰਨਾ, ਮੋਟੀਵੇਸ਼ਨ, ਇੰਸਪੀਰੇਸ਼ਨ ਚੋਂ ਨਹੀਂ ਸੀ, ਉਹ ਤੇ ਨਾਸਤਕ ਸੀ ਔਰ ਉਹਦੀ ਸਾਰੀ ਤਾਕਤ ਔਰ ਪ੍ਰੇਰਨਾ ਜਿਹੜੀ ਆ ਉਹ ਮਾਰਕਸਿਜ਼ਮ ਚੋਂ ਨਿਕਲੀ। ਸੋ ਉਹ ਕਮਿਊਨਿਸਟਾਂ ਨੇ ਆਪਣੇ ਖਾਤੇ 'ਚ ਪਾਇਆ ਹੋਇਆ ਔਰ ਹੁਣ ਲੇਟਲੀ ਅਸੀਂ ਦੇਖਦੇ ਹਾਂ ਕਿ ਵੀ ਕਾਂਗਰਸ ਜਿਹਦੇ ਗਾਂਧੀ ਨੇ ਜਿੱਥੇ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ ਉਸ ਤੋਂ ਪਹਿਲਾਂ ਇਰਵਿਨ ਦੇ ਨਾਲ, ਲਾਰਡ ਇਰਵਿਨ ਨਾਲ ਗੱਲਬਾਤ ਚੱਲ ਰਹੀ ਸੀ
ਔਰ ਉਸ ਦੌਰ ਦੇ ਵਿੱਚ ਵੀ ਗਾਂਧੀ ਇਰਵਿਨ ਪੈਕਟ ਵੀ ਹੋਇਆ, ਲੇਕਿਨ ਗਾਂਧੀ ਨੇ ਇਰਵਿਨ ਔਰ ਅੰਗਰੇਜ਼ ਵੀ ਚਾਹੁੰਦੇ ਸੀ ਫਾਂਸੀ ਨਾ ਦਿੱਤੀ ਜਾਏ, ਪਰ ਉਹ ਵੀ ਆਪਣਾ ਹਰ ਕੋਈ ਡੇਂਜਰ ਆਪਣਾ ਸਮਝਦਾ ਸੀ। ਜਿਸ ਤੇਜ਼ੀ ਨਾਲ ਪਪੂਲੈਰਿਟੀ ਭਗਤ ਸਿੰਘ ਦੀ, ਉਹਦਾ ਬੇਖੌਫ ਹੋਣਾ, ਚੈਲੰਜ ਕਰਨਾ ਸਿਸਟਮ ਨੂੰ, ਉਹ ਉਹਨਾਂ ਨੂੰ ਵੀ ਚੁੱਭਦਾ ਸੀ। ਔਰ ਗਾਂਧੀ ਨੇ ਕੋਈ ਵੀ ਇਸ ਦੇ ਉੱਤੇ ਲਾਈਨ ਨਹੀਂ ਲਈ, ਔਰ ਕੁਝ ਜਿਹੜੇ ਐਕਸਟ੍ਰੀਮ ਲੈਫਟ ਲਾਈਨ ਵਾਲੇ ਨੇ ਉਹ ਈਵਨ ਗਾਂਧੀ ਨੂੰ ਹੀ ਜਿਹੜਾ ਉਸ ਦੀ ਮੌਤ ਦਾ ਜ਼ਿੰਮੇਵਾਰ ਦੱਸਦੇ ਨੇ। ਅਕਾਲੀਆਂ ਨੇ ਵੀ ਜਿਹੜਾ ਆਪਣੇ ਤੌਰ ਦੇ ਉੱਤੇ ਉਹ ਹੁਸੈਨੀ ਵਾਲਾ ਚ ਆ ਕੇ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਸਮਾਧੀ ਦੇ ਉੱਤੇ ਜਿਹੜਾ ਉਹ ਆਪਣਾ ਸੌਦਾ ਵੇਚਣਾ ਹੁੰਦਾ। ਸੋ ਕੁੱਲ ਮਿਲਾ ਕੇ ਇਸ ਗੱਲ ਵੱਲ ਕੋਈ ਜਿਹੜੀ ਕਿਤੇ ਡਿਬੇਟ ਡਿਸਕਸ਼ਨ ਨਹੀਂ ਹੁੰਦੀ ਕਿ ਵੀ ਇਹ ਬਹਾਦਰ ਸਿੱਖ ਮੁੰਡੇ ਜਿਹੜੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਦੇ ਵਿੱਚ ਉਹ ਭਾਵੇਂ ਕਰਤਾਰ ਸਿੰਘ ਸਰਾਭਾ ਹੋਏ, ਭਗਤ ਸਿੰਘ ਹੋਏ, ਊਧਮ ਸਿੰਘ ਹੋਏ, ਜਿਹੜਾ ਖਾਬ ਲੈ ਕੇ ਤੁਰੇ ਜਿਸ ਦੀਆਂ ਜੜ੍ਹਾਂ ਸਿੱਖੀ ਦੇ ਵਿੱਚ ਸਨ, ਜਿਸ ਦੇ ਵਿੱਚ ਜ਼ੁਲਮ ਨੂੰ ਨਹੀਂ ਸਹਾਰਨਾ, ਇਹ ਉਸ ਦਾ ਜਿਹੜਾ ਸੈਂਟਰਲ ਸਿੱਖ ਦੀ ਪ੍ਰੋਗਰਾਮਿੰਗ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਸਾਰੇ ਦੀ ਸ਼ੁਰੂਆਤ ਜ਼ਾਲਮ ਨੂੰ, ਜ਼ਾਬਰ ਨੂੰ ਲਲਕਾਰ ਕੇ ਵੰਗਾਰ ਕੇ ਕੀਤੀ, ਤੇ ਫਿਰ ਉਹ ਜਿਹੜੀ ਵੰਗਾਰ ਤੇ ਲਲਕਾਰ ਹੈ ਉਹ ਸਿੱਖ ਦੇ ਦਿਮਾਗ 'ਚ, ਸਿੱਖ ਦੇ ਮਾਈਂਡ 'ਚ ਬਿਲਟ ਇਨ ਹੈ। ਉਹ ਕਿਸ ਹਾਲਾਤ 'ਚ ਕਦੋਂ ਪੈਦਾ ਹੁੰਦੀ ਹੈ, ਉਹ ਚੜ੍ਹਦੀ ਜਵਾਨੀ 'ਚ ਹੁੰਦੀ ਹੈ ਜਾਂ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਜਿਹੜੇ ਨੇ ਜਿਸ ਉਮਰ ਦੇ ਉਸ ਸ਼ਹੀਦ ਭਗਤ ਬੇਅੰਤ ਸਿੰਘ ਖਾਸ ਤੌਰ ਤੇ ਪਹੁੰਚਦੇ ਨੇ ਉਸ 'ਚ ਹੁੰਦਾ ਹੈ। ਇਸ 'ਚ ਕੋਈ ਉਮਰ ਦਾ ਤਕਾਵਜ਼ਾ ਵੀ ਨਹੀਂ ਹੈ ਕਿ ਕਦੋਂ ਇਹ ਜਿਹੜੀ ਰੌਂ ਹੈ ਇਸ ਦੇ ਵਿੱਚ ਸਿੱਖ ਆਂਦਾ ਹੈ ਔਰ ਇਸ ਰਸਤੇ ਦੇ ਉੱਤੇ ਨਿਕਲ ਪੈਂਦਾ ਹੈ। ਸੋ ਅਫਸੋਸ ਇਸ ਗੱਲ ਦਾ ਹੈ ਕਿ ਵੀ ਸਾਡੀ ਵੀ ਜਿਹੜੀ ਡਿਬੇਟ ਸੀ ਸਿੱਖ ਹਲਕਿਆਂ ਦੀ ਵੀ, ਉਹ ਬਾਈ ਐਂਡ ਲਾਰਜ ਇਸ ਤੇ ਹੀ ਰਹੀ ਕਿ ਭਗਤ ਸਿੰਘ ਦੇ ਸਿਰ ਤੇ ਹੈਟ ਪਾਇਆ ਹੋਇਆ ਹੈ, ਕਿ ਉਹਦੇ ਸਿਰ ਤੇ ਪੱਗ ਬੰਨੀ ਹੈ। ਹੈਟ ਕਿਉਂ ਪਾਇਆ ਉਹ ਜ਼ਾਹਰ ਹੈ ਜਿਹੜੀ ਗੱਲ ਅੱਜ ਹਿੰਦੂ ਤੋਂ ਵੀ ਹਰ ਇੱਕ ਨੂੰ ਹਿੰਦੂ ਤੋਂ ਵੀ ਰੰਗ 'ਚ ਰੰਗਣਾ ਚਾਹੁੰਦੇ ਨੇ, ਉਹ ਪੱਗ ਬਣਾ ਕੇ ਵੀ ਰੰਗ ਦਿੰਦੇ ਨੇ। ਉਹ ਜੋ ਅੱਜ ਹਾਲ ਸਾਡੇ ਸਿੱਖਾਂ ਦਾ ਉਸ ਖਿੱਤੇ ਦੇ ਵਿੱਚ ਐਸਿਮੀਲੇਸ਼ਨ ਦੀ ਪ੍ਰੋਸੈਸ ਕੀਤਾ ਹੋਇਆ, ਉਹ ਪੱਗਾਂ ਗੋਲ ਵਾਲੇ ਹੋਣ। ਇੱਥੇ ਸ਼ਿਕਾਗੋ 'ਚ ਨਾਮਧਾਰੀਆਂ ਦਾ ਠਾਕਰ ਸਿੰਘ ਉਹ ਗੋਲ ਪੱਗ ਬੰਨ੍ਹ ਕੇ ਤੇ ਨਾਲ ਉਸ ਕਿਸਮ ਦਾ ਇੱਕ ਟੋਲਾ ਨਾਮਧਾਰੀਆਂ ਦਾ ਲੈ ਕੇ ਬੈਠਾ, ਕਹਿ ਰਿਹਾ ਕਿ ਜਗੇ ਧਰਮ ਹਿੰਦੂ, ਔਰ ਆਪਣੇ ਆਪ ਨੂੰ ਭਗਵਾਨ ਰਾਮ ਕੀ ਜੈ ਕਰਵਾ ਰਿਹਾ। ਸੋ ਉਹਦੇ ਤਾਂ ਕੋਈ ਹੈਟ ਨਹੀਂ ਪਾਇਆ ਹੋਇਆ। ਇਸੇ ਤਰੀਕੇ ਦੇ ਨਾਲ ਜੋ ਵਰਤਾਰਾ ਅੱਜ ਅਕਾਲੀਆਂ ਦੇ ਰਾਹੀਂ ਵੀ ਅਸੀਂ ਦੇਖਦੇ ਹਾਂ, ਬਾਦਲ ਹੋਏ ਜਾਂ ਇਹ ਸਾਰੀ ਨਸਲ ਦੇ ਅਕਾਲੀ ਹੋਣ, ਉਹੀ ਵਰਤਾਰਾ ਉਹਨਾਂ ਨੂੰ ਕੋਈ ਟੋਪ ਜਾਂ ਟੋਪੀਆਂ ਪਵਾਉਣ ਦੀ ਲੋੜ ਨਹੀਂ ਹੈਗੀ। ਉਹਨਾਂ ਦੀ ਸੋਚ ਜਿਹੜੀ ਹੈ ਉਸ ਰੰਗ ਵੱਲ ਤੋਰੀ ਹੋਈ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅੱਜ ਜੇ ਅਸੀਂ ਜਦੋਂ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਦੀ ਗੱਲ ਕਰਦੇ ਹਾਂ, ਜਿਹੜਾ ਕਿ ਅਜੇ ਵੀ ਸੁਰਖੀਆਂ 'ਚ ਹੈ ਔਰ ਹਮੇਸ਼ਾ ਆਉਣ ਵਾਲੇ ਪੀੜ੍ਹੀ ਦੀ ਰਿਫਲੈਕਸ਼ਨ ਸਾਹਮਣੇ ਆਈ ਕਿ ਕਿਵੇਂ 24 ਘੰਟੇ ਤੋਂ ਦੇ ਵਿੱਚ ਹੀ ਭਾਰਤ ਨੇ ਜਿਹੜਾ ਡਾਇਲੌਗ ਪਾਕਿਸਤਾਨ ਦੀ ਫੋਰਨ ਮਿਨਿਸਟਰ ਦੇ ਨਾਲ, ਪਾਕਿਸਤਾਨ ਦੇ ਫੋਰਨ ਮਿਨਿਸਟਰ ਨਾਲ ਇੰਡੀਅਨ ਫੋਰਨ ਮਿਨਿਸਟਰ ਨੇ ਕਰਨਾ ਸੀ, ਉਹ ਕੈਂਸਲ ਕੀਤਾ। ਲੇਕਿਨ ਇਸ ਸਾਰੇ 'ਚੋਂ ਕਿਤੇ ਨਾ ਕਿਤੇ ਅੰਡਰਲਾਈਂਗ ਫੈਕਟਰ ਜਿਹੜੀ ਸਿੱਖਾਂ ਦੇ ਅੰਦਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਔਰ ਖਾਸ ਤੌਰ ਤੇ ਪਾਕਿਸਤਾਨ ਦੀ ਜਨਰੋਸਿਟੀ ਹੈ, ਉਸ ਦੇ ਨਤੀਜੇ ਵਜੋਂ ਅੱਜ ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰ ਰਹੇ ਹਾਂ ਤੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਇਹ ਸਾਰਾ ਪਾਰਟ ਜਿੱਥੇ ਅੱਜ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਹੁਸੈਨੀ ਵਾਲਾ ਬਾਰਡਰ ਦੇ ਉੱਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਮਾਧ ਹੈ, ਇਹ ਤਾਂ ਪਾਕਿਸਤਾਨ ਦੇ ਵਿੱਚ ਸੀ। ਔਰ ਇਹ ਇੰਡੀਅਨ ਗਵਰਨਮੈਂਟ ਨੇ ਉਸ ਪੀਰੀਅਡ ਦੇ ਵਿੱਚ ਇਸ ਦੀ ਜਿਹੜੀ ਹੈ ਬਾਰਡਰ ਐਡਜਸਟਮੈਂਟ ਕੀਤੀ ਤਾਂ ਕਿ ਇਹ ਜਿਹੜੀ ਹੈ ਭਾਰਤ ਵਾਲੇ ਪਾਸੇ ਆਏ। ਔਰ ਇਹ ਗੱਲ ਈਵਨ ਪ੍ਰਤਾਪ ਸਿੰਘ ਬਾਜਵੇ ਨੇ ਕੋਟ ਕੀਤੀ ਕਿ ਭਾਈ ਜੇ ਉਸ ਪੀਰੀਅਡ 'ਚ ਇੰਨੀ ਬਿਟਰਨੈਸ ਦੇ ਹੁੰਦੇ ਆ, ਉਦੋਂ ਵੀ 65 ਦੀ 71 ਦੀਆਂ ਲੜਾਈਆਂ ਵੀ ਰਹੀਆਂ ਨੇ। ਉਸ ਤੋਂ ਪਹਿਲਾਂ ਕਸ਼ਮੀਰ ਦਾ ਮੁੱਦਾ, ਪਾਣੀਆਂ ਦਾ ਮੁੱਦਾ ਰਿਹਾ ਵੀ ਉਸ ਵੇਲੇ ਤੁਹਾਨੂੰ ਨਹੀਂ ਲੱਗਾ ਕਿ ਵੀ ਇਹ ਜਿਹੜਾ ਤੁਸੀਂ ਕੀ ਕਰ ਰਹੇ ਹੋ, ਜੇ ਉੱਥੇ ਐਡਜਸਟਮੈਂਟ ਦੀ ਲਾਈਨ ਹੋ ਸਕਦੀ ਹੈ ਤੇ ਅੱਜ ਜਿਹੜਾ ਲਾਂਘਾ ਪਾਕਿਸਤਾਨ ਦੀ ਹਕੂਮਤ ਆਫਰ ਕਰ ਰਹੀ ਹੈ ਕਿ ਭਾਈ ਆ ਜਾਓ, ਵੀਜ਼ੇ ਦੀ ਵੀ ਲੋੜ ਨਹੀਂ ਹੈ, ਇਸ ਦੇ ਵਿੱਚ ਕਿਉਂ ਤਕਲੀਫ ਹੈ। ਸੋ ਜ਼ਾਹਰ ਹੈ ਵੀ ਇੱਕ ਪਾਸਾ ਉਹਨਾਂ ਨੇ ਜਿਸ ਕਿਸਮ ਦਾ, ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਸ਼ੇਖਰ ਗੁਪਤੇ ਦਾ ਆਰਟੀਕਲ, ਕਿ ਕਿਵੇਂ ਇੱਕ ਵੱਡਿਓਂ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਵੀ ਉਵੇਂ ਹੀ ਧੁਰ ਲਿਆ ਆਪਣੇ ਨੈਗੇਟਿਵ ਪ੍ਰੋਪੇਗੈਂਡੇ ਜਿਵੇਂ ਮੁਸਲਮਾਨਾਂ ਦੇ ਖਿਲਾਫ ਸੀ। ਔਰ ਇਸ ਸਾਰੇ ਕੌਨਟੈਕਸਟ ਕਿਉਂਕਿ ਜਦੋਂ ਕੋਈ ਨਵੀਂ ਗੱਲ ਆ ਜਾਂਦੀ ਹੈ ਤੇ ਪੁਰਾਣਾ ਇਸ਼ੂ ਹੀ ਜਿਹੜਾ ਗਾਇਬ ਹੋ ਜਾਂਦਾ। ਜੇ ਹੁਣ ਮੋਦੀ ਦਾ ਰਾਫੇਲ ਦਾ ਇਸ਼ੂ ਆਇਆ ਕਿ ਕਿਵੇਂ 58,000 ਕਰੋੜ ਚੋਂ ਸਿੱਧਾ 30,000 ਕਰੋੜ ਅੰਬਾਨੀ ਦੇ ਖਾਤੇ 'ਚ, ਔਰ ਕਿਵੇਂ ਉਹ ਡੀਲ ਕੀਤੀ,
ਤੇ ਨਾਲ ਦੀ ਨਾਲ ਸੁਪਰੀਮ ਕੋਰਟ ਦਾ ਕੱਲ ਫੈਸਲਾ ਆ ਗਿਆ ਕਿ ਜੀ ਜਿਹੜਾ ਉਹ ਮਸੀਤ ਦੀ ਤਾਂ ਜਿਹੜੀ ਹੈ ਮੁਸਲਮਾਨਾਂ ਨੂੰ ਲੋੜ ਹੀ ਨਹੀਂ, ਉਹਦਾ ਕੋਈ ਐਸੈਂਸ਼ੀਅਲ ਪਾਰਟ ਨਹੀਂ ਹੈ ਇਸਲਾਮ ਦਾ। ਔਰ ਜਿਵੇਂ ਅੱਜ ਕਿਸੇ ਕਮੈਂਟੇਟਰ ਨੇ ਕਿਹਾ ਕਿ ਵੀ ਜੇ ਇਸਲਾਮ ਦਾ ਮਸੀਤ ਨਾਲ ਤਾਲੁਕ ਹੀ ਨਹੀਂ ਤਾਂ ਮਸੀਤਾਂ ਬਣਾਈਆਂ ਕਿਉਂ ਨੇ? ਪਰ ਤੁਸੀਂ ਇਹ ਦੇਖੋ ਕਿ ਵੀ ਉਸ ਸਾਰੇ ਚੋਂ ਜਿਹੜਾ ਬਿਲਕੁਲ ਜਿਹੜਾ ਫੈਸਲਾ ਰਾਹ ਪੱਧਰਾ ਕਰ ਦਿੱਤਾ ਹੈ ਉੱਥੇ ਮੰਦਰ ਬਣਾਉਣ ਦਾ ਅਯੁੱਧਿਆ 'ਚ, ਉਹਨੇ ਰਾਫੇਲ ਦੀ ਡੀਲ ਸਾਰੀ ਕਿਲ ਕਰ ਦਿੱਤੀ। ਉਹ ਸਾਰੀ ਡਿਬੇਟ ਜਿਹੜੀ ਹੈ ਉਹ ਕਿਲ ਕਰ ਦਿੱਤੀ। ਡੀਲ ਤਾਂ ਔਨ ਹੈ। ਤੇ ਜੇ ਹੁਣ ਇਹ ਚੱਲਿਆ ਕਿ ਭਾਈ ਇਹ ਤਾਂ ਕਿਵੇਂ ਸੁਪਰੀਮ ਕੋਰਟ ਨੇ ਇਹ ਜਿਹੜਾ ਹੈ ਉਹ ਤਾਂ ਇਸਲਾਮ ਦੀ ਜਿਹੜੀ ਇੰਟਰਪ੍ਰੀਟੇਸ਼ਨ ਨੂੰ ਹੀ ਕਿਸ ਕਿਸਮ ਦਾ ਬਣਾਇਆ। ਤੇ ਅੱਜ ਅਸੀਂ ਦੇਖਦੇ ਹਾਂ ਫੈਸਲਾ ਕਿ ਜੀ ਕੇਰਲਾ ਦਾ ਉਹ ਸਭ ਤੋਂ ਪੁਰਾਣਾ ਮੰਦਰ ਜਿੱਥੇ 12 ਸਾਲ ਦੀ ਉਮਰ ਤੋਂ 50 ਸਾਲ ਤੱਕ ਦੀਆਂ ਔਰਤਾਂ ਨੂੰ ਜਾਣ ਦੀ ਆਗਿਆ ਨਹੀਂ ਸੀ ਕਿਉਂਕਿ ਉਹ ਅਪਵਿੱਤਰ ਹੁੰਦੀਆਂ ਨੇ, ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ ਉਹਨਾਂ ਨੇ ਇੱਕ ਲੇਡੀ ਜੱਜ ਨੇ ਅਦਰਵਾਈਜ਼ ਫੈਸਲਾ ਦਿੱਤਾ ਤੇ ਬਾਕੀ ਜਿਹੜੇ ਜੱਜ ਨੇ ਉਹਨਾਂ ਨੇ ਕਿਹਾ ਜੀ ਨਹੀਂ ਇਹ ਕਾਨੂੰਨ ਦੇ ਫਲਾਣੇ ਸੈਕਸ਼ਨ ਦੀ ਖਿਲਾਫ ਵਰਜ਼ੀ ਹੈ ਔਰ ਉਹ ਜਿਹੜੀਆਂ ਨੇ ਔਰਤਾਂ ਵੀ ਜਾ ਸਕਦੇ। ਸੋ ਜਿਹੜੀ ਡਿਬੇਟ ਹੁਣ ਇਸ ਗੱਲ ਤੇ ਫੋਕਸ ਹੋ ਰਹੀ ਸੀ ਕਿ ਵੀ ਇਹ ਤਾਂ ਤੁਹਾਡੇ ਲਾਅ ਨੇ ਡਿਸਕ੍ਰਿਮੀਨੇਸ਼ਨ ਮੰਦਰ ਮਸਜਿਦ ਦੇ ਮਾਮਲੇ 'ਚ ਮਸਜਿਦ ਜਿਨ੍ਹਾਂ ਨੇ ਢਾਈ ਉਹਨਾਂ ਦੇ ਖਿਲਾਫ ਤਾਂ ਕੀ ਕਾਰਵਾਈ ਹੋਣੀ ਸੀ ਇਹਨਾਂ ਸਾਰੇ ਸਾਲਾਂ 26 ਸਾਲਾਂ 'ਚ। ਈਵਨ ਇਹਨਾਂ ਨੇ ਬਾਕੀ ਜਿਹੜੀਆਂ ਮਸਜਿਦਾਂ ਦੇ ਉੱਤੇ ਵੀ ਜੇ ਕੱਲ ਨੂੰ ਮਥੁਰਾ ਕਾਂਸ਼ੀ ਬਾਕੀ ਹੈ ਇਹ ਤੋਂ ਪਹਿਲੀ ਝਾਂਕੀ ਹੈ ਜੋ ਕਹਿੰਦੇ ਸੀ। ਸੋ ਇਹ ਆਰਗੂਮੈਂਟ ਜਿਹੜੀ ਜਜਮੈਂਟ 1994 ਦੀ ਹੈ ਉਹਨੂੰ ਇਹ ਇਸਤੇਮਾਲ ਕਰਨਗੇ ਜਿਹੜਾ ਉਹ ਬਾਕੀਆਂ ਦੇ ਉੱਤੇ ਕਬਜ਼ਾ ਕਰਨ। ਲੇਕਿਨ ਇਸ ਤੋਂ ਪਹਿਲਾਂ ਕਿ ਇਹਦੇ ਤੇ ਡਿਬੇਟ ਹੁੰਦੀ ਉਹਨਾਂ ਨੇ ਕੇਰਲਾ ਦੇ ਮੰਦਰ ਦਾ ਇਸ਼ੂ ਜਿਹੜਾ ਉਹ ਖੜਾ ਕਰਕੇ ਦੂਜੇ ਪਾਸੇ ਕਰਤਾ। ਸੋ ਇਸੇ ਤਰ੍ਹਾਂ ਜਿਹੜੀ ਭਗਤ ਸਿੰਘ ਜਾਂ ਇਹ ਲੈਗੇਸੀ ਜਿਹੜੀ 98 ਸਾਲ ਅੰਗਰੇਜ਼ੀ ਰਾਜ ਦੇ ਦੌਰਾਨ ਭਾਰਤ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਔਰ ਉਹਨਾਂ ਕੁਰਬਾਨੀਆਂ ਦਾ ਸਿਲਾ ਕੀ ਮਿਲਿਆ ਭਗਤ ਸਿੰਘ ਦੀ ਕੌਮ ਨੂੰ। ਬਿਲਕੁਲ ਕ੍ਰਿਮੀਨਲ ਟ੍ਰਾਈਬ 37 ਸਾਲ ਬਾਅਦ 47 ਤੋਂ ਦਰਬਾਰ ਸਾਹਿਬ ਤੇ ਹਮਲਾ, ਉਸ ਤੋਂ ਬਾਅਦ ਪੰਜਾਬ 'ਚ ਇੱਕ ਪੂਰੀ ਨਸਲ ਦੀ ਸਿੱਖ ਨਸਲ ਦੀ ਨਸਲਕੁਸ਼ੀ ਜਿਹਦੇ 'ਚ ਉਹਦਾ ਆਪਣਾ ਨਜ਼ਦੀਕੀ ਰਿਸ਼ਤੇਦਾਰ ਜਿਹੜਾ ਉਹਦਾ ਭਣੇਵਾਂ ਜਿਹੜਾ ਉਹ ਕੁਲਜੀਤ ਸਿੰਘ ਟੱਟ ਜਿਹੜਾ ਸਰਪੰਚ ਸੀ ਅੰਬਾਲਾ ਜੱਟਾਂ ਦਾ ਉਹ ਪੁਲਿਸ ਮੁਕਾਬਲੇ 'ਚ ਮਾਰਿਆ ਜਾਂਦਾ। ਉਹਦੀ ਸਕੀ ਭੈਣ ਸ਼ਹੀਦ ਭਗਤ ਸਿੰਘ ਦੀ ਬੀਬੀ ਕੁਲਵੰਤ ਕੌਰ ਜਿਹੜੇ ਹੁਣ ਚੜ੍ਹਾਈ ਕਰ ਗਏ ਨੇ 94-95 ਸਾਲ ਦੀ ਉਮਰ 'ਚ, ਕਿੰਨੇ ਸਾਲ ਉਹ ਅਦਾਲਤਾਂ ਦੇ ਵਿੱਚ ਹਾਈ ਕੋਰਟ ਤੱਕ ਜਿਹੜਾ ਇਨਸਾਫ ਦੇ ਲਈ ਜਿਹੜੇ ਨੇ ਉਹ ਦੌੜ ਭੱਜ ਕਰਦੇ ਰਹੇ ਉਸ ਉਮਰ 'ਚ ਵੀ। ਤੇ ਜਿਸ ਮੁਲਕ ਦੇ ਵਿੱਚ ਭਗਤ ਸਿੰਘ ਦੀ ਭੈਣ ਉਹਨਾਂ ਦਾ ਦੀ ਰਿਸ਼ਤੇਦਾਰ ਔਰ ਇਹ ਇਸ ਕਿਸਮ ਦੇ ਜਿਹੜੇ ਆ ਉਹ ਜ਼ੁਲਮਾਂ ਦਾ ਜਿਨ੍ਹਾਂ ਨੇ ਸਫਰ ਕੀਤਾ ਉਹਨਾਂ ਦੇ ਪੁਲਿਸ ਦੇ ਜ਼ੁਲਮਾਂ ਦਾ ਔਰ ਉਹਨਾਂ ਦੇ ਅਦਾਲਤੀ ਸਿਸਟਮ ਦਾ ਉੱਥੇ ਬਦਲਿਆ ਕੀ ਹੈ? ਅੰਗਰੇਜ਼ਾਂ ਦਾ ਉਹ ਤਾਂ ਗੈਰ ਸਨ, 7 ਸਮੁੰਦਰੋਂ ਪਾਰ ਆਏ ਹੋਏ, ਉਹ ਤਾਂ ਲੁੱਟਣ ਹੀ ਆਏ ਸੀ, ਉਹਨਾਂ ਨੇ ਲੁੱਟਿਆ, ਉਹਨਾਂ ਨੇ ਆਪਣੇ ਕਾਨੂੰਨ ਬਣਾਏ ਹੋਏ ਸੀ। ਪਰ ਇਸ ਸਿਸਟਮ ਦੇ ਵਿੱਚ ਵੀ ਕੀ ਇਨਸਾਫ ਨਿਕਲਿਆ ਔਰ ਕੀ ਹੈ ਆਮ ਲੋਕਾਂ ਦੀ ਹਾਲਤ ਵੀ ਦੇਖੋ। ਉਹਨੂੰ ਇਹ ਵੀ ਮਜ਼ਹਬ ਦਾ ਮਾਮਲਾ ਵੀ ਜੇ ਛੱਡ ਦਈਏ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ, ਉਹੀ ਸਲਮ, ਉਹੀ ਝੌਂਪੜੀਆਂ, ਉਹੀ ਸਭ ਤੋਂ ਜ਼ਿਆਦਾ ਬਿਮਾਰੀਆਂ ਨਾਲ ਮਰਨ ਵਾਲੇ ਲੋਕ ਉਸ ਖਿੱਤੇ 'ਚ, ਸਭ ਤੋਂ ਜ਼ਿਆਦਾ ਸਟੰਟਡ ਗਰੋਥ, ਬੌਣੇ ਉੱਥੇ, ਸਭ ਤੋਂ ਜ਼ਿਆਦਾ ਮਾਲ ਨਿਊਟ੍ਰੀਸ਼ਨ ਉੱਥੇ। ਇਹ ਕਿਹਨੂੰ ਸੈਲੀਬ੍ਰੇਟ ਕਰ ਰਹੇ ਨੇ? ਇਹ ਤਾਂ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਵੀ ਟਰਨਿੰਗ ਇਨ ਦਾ ਗ੍ਰੇਵ। ਪਰ ਸਾਡੇ ਕਿਉਂਕਿ ਗ੍ਰੇਵ ਕਬਰ ਨਹੀਂ ਹੁੰਦੀ, ਇਹ ਤਾਂ ਜਿਹੜਾ ਹੈ ਕਿਸੇ ਦੀ ਰੂਹ ਨੂੰ ਜਿਹੜਾ ਹੈ ਉਸ ਦੇ ਉੱਤੇ ਹੋਰ ਦੁੱਖ ਸੁੱਟਣਾ। ਜਦੋਂ ਉਹ ਰੂਹਾਂ ਜਿਨ੍ਹਾਂ ਨੇ ਆਪਣਾ ਆਪਾ ਆਪਣੀ ਭਰ ਜਵਾਨੀ ਦੇ ਵਿੱਚ ਜਿਹੜੇ ਹੱਸਦੇ ਆ ਔਰ ਇਨਕਲਾਬ ਜ਼ਿੰਦਾਬਾਦ ਔਰ ਆਜ਼ਾਦੀ ਜ਼ਿੰਦਾਬਾਦ, ਇਨਕਲਾਬ ਤਬਦੀਲੀ ਦਾ ਨਾਂ ਸੀ ਕਿ ਵੀ ਇਹ ਗੁਲਾਮੀ ਵੀ ਬਦਲੇਗੀ, ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੀ ਖਤਮ ਹੋਣਗੀਆਂ, ਇੱਕ ਆਜ਼ਾਦ ਫਿਜ਼ਾ ਦੇ ਵਿੱਚ ਸਾਰੇ ਸਾਹ ਲੈਣਗੇ, ਸਾਰਿਆਂ ਨੂੰ ਕਿਰਤੀ ਨੂੰ ਕਿਸਾਨ ਨੂੰ ਆਪਣੀ ਮਿਹਨਤ ਦਾ ਮਜ਼ਦੂਰੀ ਦਾ ਹੱਕ ਮਿਲੇਗਾ। ਉਹਨੇ ਤਾਂ ਸਾਰੇ ਹਿੰਦੁਸਤਾਨੀ 200 ਸਾਲ 'ਚ ਨਹੀਂ ਮਾਰੇ ਹੋਣੇ ਅੰਗਰੇਜ਼ਾਂ ਨੇ ਜਿੰਨੇ ਕਿਸਾਨ ਭਾਰਤ ਦੇ ਵਿੱਚ ਜਿਹੜੇ ਨੇ ਪਿਛਲੇ 10 ਸਾਲ 'ਚ ਆਤਮਘਾਤ ਕਰ ਗਏ। ਔਰ ਜਿਹਦੇ ਜੀਵਨ ਪੰਜਾਬ ਦਾ ਉਹ ਪ੍ਰਾਊਡ ਕਿਸਾਨ ਵੀ ਸ਼ਾਮਲ ਹੈ ਜਿਹਨੇ ਭਾਰਤ ਦਾ ਜਿਹੜਾ ਹੈ ਉਹ ਢਿੱਡ ਭਰਿਆ ਔਰ ਕਿਸ ਅੰਦਾਜ਼ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਦੀਆਂ ਅੰਨ ਦੀਆਂ ਲੋੜਾਂ ਪੂਰੀਆਂ ਕੀਤੀਆਂ। ਸੋ ਕੁਝ ਵੀ ਸੈਲੀਬ੍ਰੇਟ ਕਰਨ ਵਾਲਾ ਨਹੀਂ ਹੈ। ਇਸ ਦੇ ਉਲਟ ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰੀਕੇ ਨਾਲ ਅੱਜ ਸਿੱਖ ਕੌਮ ਨੂੰ ਟਾਰਗੇਟ ਕੀਤਾ ਹੋਇਆ ਉਹ ਜੇ ਇਹੀ ਜਿਹੜਾ ਪੇਸ ਹੈ, ਕੱਲਾ ਏਜੰਡਾ ਹੀ ਨਹੀਂ ਹੈ ਜਾਂ ਉਹਨਾਂ ਦੀਆਂ ਨੀਤੀਆਂ ਹੀ ਨਹੀਂ ਨੇ, ਜਿਸ ਪੇਸ ਨਾਲ ਜਿਸ ਤੇਜ਼ੀ ਦੇ ਨਾਲ ਸਿੱਖਾਂ ਨੂੰ ਐਸਿਮੀਲੇਟ ਕਰਨ ਦੀ ਲਾਈਨ, ਸਾਨੂੰ ਹਿੰਦੂਆਂ ਦਾ ਇੱਕ ਹਿੱਸਾ ਦੱਸਣ ਦੀ ਲਾਈਨ, ਗੁਰਦੁਆਰਿਆਂ ਦੇ ਵਿੱਚ ਸਿੱਧੇ ਤੌਰ ਤੇ ਇੰਟਰਫੀਰੈਂਸ,
ਹਿਸਟਰੀ ਦੇ ਨਾਲ ਛੇੜਛਾੜ ਉਹ ਸਕੂਲੀ ਲੈਵਲ ਤੇ ਹੋਏ, ਯੂਨੀਵਰਸਿਟੀ ਲੈਵਲ ਤੇ ਹੋਏ। ਜਿਵੇਂ ਈਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹਿੰਦੀ ਨੂੰ ਜਿਹੜਾ ਉਹ ਥੋਪਿਆ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜਾ ਇਹ ਸਾਰੇ ਦਾ ਸਾਈਨ ਬੋਰਡ ਵੀ ਹਿੰਦੀ 'ਚ ਲੈ ਆਏ ਸੀ, ਉਹ ਤਾਂ ਨੌਜਵਾਨ ਖੜੇ ਹੋ ਗਏ ਔਰ ਉਹਨਾਂ ਨੂੰ ਪੰਜਾਬੀ ਉੱਪਰ ਲਿਆਣੀ ਪਈ। ਹੁਣ ਇਸ ਸਭ ਦੇ ਨਾਲ ਨਾਲ ਹੋਰ ਕੀ ਚੱਲ ਰਿਹਾ ਭੈਣ ਜੀ? ਅਮਨਜੋਤ ਕੌਰ, ਕਿਉਂਕਿ ਸਾਡਾ ਸ਼ੁੱਕਰਵਾਰ ਦਾ ਦਿਨ ਸਾਡੇ ਦਰਸ਼ਕਾਂ ਦੀਆਂ ਲਿਖਤਾਂ ਦੇ ਨਾਂ ਹੁੰਦਾ ਹੈ, ਉਹਨਾਂ ਨੇ ਪਿਛਲੇ 2 ਹਫ਼ਤੇ ਦੇ ਵਿੱਚ ਬਹੁਤ ਸਾਰੀਆਂ ਲਿਖਤਾਂ ਅੱਡ-ਅੱਡ ਮੁੱਦਿਆਂ ਦੇ ਉੱਤੇ ਜਿਹੜੀਆਂ ਕਰੰਟ ਉਹਨਾਂ ਦੇ ਵਿੱਚ ਕਿਵੇਂ ਉਹ ਤਪਸੇ ਕਿ ਤਪਾਸੇ ਪੰਨੂ ਹੋਏ ਲੇਡੀ ਜਿਹਨੇ ਜਿਸ ਕਿਸਮ ਦਾ ਸਿੱਖਾਂ ਨੂੰ ਸਿੱਖੀ ਨੂੰ ਐਬਿਊਜ਼ ਕੀਤਾ ਉਹਨੂੰ ਅੱਗੇ ਲਿਆ ਕੇ ਔਰ ਦੂਸਰੇ ਜਿਹੜੇ ਇਸ ਕਿਸਮ ਦੇ ਉਹਨਾਂ ਦੇ ਵਰਤਾਰੇ ਨੇ ਸੰਨੀ ਲਿਓਨ ਔਰ ਉਹ ਪਾਰਟ ਅਸੀਂ ਟੱਚ ਕੀਤਾ ਸੀ। ਲੇਕਿਨ ਜਿਹੜੀਆਂ ਉਹਨਾਂ ਦੀਆਂ 2-3 ਲਿਖਤਾਂ ਪਿਛਲੇ 2-3 ਦਿਨ 'ਚ ਹੋਰ ਆਈਆਂ ਨੇ ਉਹ ਇਸ ਪਾਸੇ ਵੱਲ ਨੇ ਜਿਹਨੂੰ ਅਸੀਂ ਓਪਨਿੰਗ ਸੈਗਮੈਂਟ ਰੱਖਿਆ ਕਿ ਵੀ ਇਹੀ ਨਹੀਂ ਕਿ ਸਾਡੀ ਨਸਲਕੁਸ਼ੀ ਕਰਕੇ ਸਾਨੂੰ ਬਿਲਕੁਲ ਹਾਸ਼ੀਏ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਕੌਮ ਦੇ ਤੌਰ ਤੇ ਸਾਡੀ ਪਛਾਣ ਤੋਂ ਡਿਨਾਇਲ ਹੈ, ਜਾਂ ਜਿਵੇਂ ਉਸ ਸ਼ੇਖਰ ਗੁਪਤੇ ਨੇ ਜਿਹੜਾ ਖੁਦ ਫਿਰਕੂ ਮਾਈਂਡਸੈਟ ਰੱਖਦਾ ਹੈ, ਉਹਦਾ ਇਹ ਕਹਿਣਾ ਹੈ ਕਿ ਵੀ ਇਹ ਸਿੱਖਾਂ ਨੂੰ ਬਿਲਕੁਲ ਤੁਸੀਂ ਹੁਣ ਉਸੇ ਸਟਿਕ ਨਾਲ ਕੁੱਟਣ ਲੱਗੇ ਹੋ ਜਿਹਦੇ ਨਾਲ ਮੁਸਲਮਾਨਾਂ ਨੂੰ ਤੁਸੀਂ 200 ਮਿਲੀਅਨ ਨੂੰ ਕੁੱਟਦੇ ਰਹੇ ਹੋ ਔਰ ਨਤੀਜੇ ਦੇ ਤੌਰ ਤੇ ਯੂ ਆਰ ਪਲੇਇੰਗ ਵਿਦ ਅ ਫਾਇਰ। ਇਹ ਤਾਂ ਉਹਨੇ ਆਪਣੇ ਪੈਟਰੀਓਟਿਜ਼ਮ ਨੂੰ ਦਿਖਾਇਆ ਕਿ ਵੀ ਇਹ ਤੁਸੀਂ ਸਿੱਖਾਂ ਦੇ ਧਾਰਮਿਕ ਮੁੱਦੇ ਦੇ ਉੱਤੇ ਆ ਕੇ ਇਵੇਂ ਕਰ ਰਹੇ ਹੋ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਕੀ ਕਿਵੇਂ ਕੋਇਨਸਾਈਡ ਕੀਤਾ ਜਾ ਰਿਹਾ, ਹੁਣ ਅੱਜ 111ਵਾਂ ਬਰਥਡੇ ਹੈ ਭਗਤ ਸਿੰਘ ਦਾ। ਜੇ ਅਸੀਂ ਪਿਛਲੇ ਕੰਟੈਕਸਟ ਕਰੀਏ ਕਿ ਉਸ ਦਿਨ ਜਿੱਦਣ ਉੱਥੇ ਹੈ ਕੈਪਟਨ ਅਮਰਿੰਦਰ ਸਿੰਘ ਔਰ ਹਿਮਾਚਲ ਦਾ ਚੀਫ ਮਿਨਿਸਟਰ ਜੈਰਾਮ ਠਾਕਰ ਜੀ ਉਹ ਮੈਮੋ ਆਫ ਅੰਡਰਸਟੈਂਡਿੰਗ ਸਾਈਨ ਕਰਦੇ ਨੇ। ਆਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਪ੍ਰੋਜੈਕਟ, ਹੁਣ ਹਾਲਾਂਕਿ ਇਹ ਪ੍ਰੋਜੈਕਟ ਪਿਛਲੇ ਪੀਰੀਅਡ 'ਚ ਆਰਐਸਐਸ ਨੇ ਹੀ ਬਾਦਲ ਤੋਂ ਪੁਸ਼ ਕਰਵਾਇਆ ਸੀ। ਇਹ ਪਿਛਲੇ ਲਗਭਗ 10-12 ਸਾਲ ਪੁਰਾਣਾ ਪ੍ਰੋਜੈਕਟ ਹੈ। ਫਿਰ ਪਹੁੰਚਦੇ 2010 ਤੱਕ ਇਸ ਤੇ ਮੈਮੋ ਆਫ ਅੰਡਰਸਟੈਂਡਿੰਗ ਦੀ ਲਾਈਨ ਹੋਈ, ਲੇਕਿਨ ਉਦੋਂ ਤੱਕ ਉੱਥੇ ਬੀਜੇਪੀ ਸਰਕਾਰ ਬਦਲ ਗਈ ਸੀ, ਵੀਰਭੱਦਰ ਸਿੰਘ ਚੀਫ ਮਿਨਿਸਟਰ ਬਣ ਗਿਆ। ਉਹਨੇ ਜਿਹੜਾ ਉਹ ਸ਼ਾਇਦ ਉਹ ਸਮਝਦਾ ਸੀ ਵੀ ਇਹ ਕੀ ਹੈਗਾ, ਉਹਨੇ ਇਹਦੇ 'ਚ ਕੋਈ ਬਹੁਤਾ ਇੰਟਰਸਟ ਵੀ ਨਹੀਂ ਲਿਆ ਜਾਂ ਉਹਨੂੰ ਕੋਈ ਆਪਣਾ ਫਾਇਦਾ ਨਹੀਂ ਨਜ਼ਰ ਆਇਆ ਹੋਵੇਗਾ ਜੀ। ਹੁਣ ਇਹਦੇ ਬਾਵਜੂਦ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਹੈ, ਹਿਮਾਚਲ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਲੇਕਿਨ ਇਹ ਕਿਉਂ ਇਹਨਾਂ ਦੇ ਲਈ ਜਿੱਥੇ ਵੱਖਰੀਆਂ ਜਿਹੜੀਆਂ ਪ੍ਰੋਬਲਮਸ ਪੰਜਾਬ ਦੇ ਹਵਾਲੇ ਨਾਲ, ਜਿਵੇਂ ਅਸੀਂ ਡਰੱਗਸ ਦੀ ਗੱਲ ਕਰਦੇ ਹਾਂ, ਕਿਰਸਾਨੀ ਦੇ ਹਾਲ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 300 ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ ਬਾਦਲ ਪੀਰੀਅਡ 'ਚ ਹੋਈਆਂ ਔਰ ਅਜੇ ਵੀ ਹੋ ਰਹੀਆਂ ਨੇ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ, ਰਣਜੀਤ ਸਿੰਘ ਕਮਿਸ਼ਨ ਰਿਪੋਰਟ, ਇਹ ਸਾਰਾ ਹੀ ਜਿਹੜਾ ਹੈ ਇਹ ਵਿਚਾਲੇ ਲਟਕ ਰਿਹਾ ਹੈ। ਤੇ ਆਲ ਆਫ ਏ ਸਡਨ ਔਰ ਇਸ ਦਿਨ ਨੂੰ ਚੁਣਨਾ, ਹੁਣ ਇਹਦੇ 'ਚ ਜਿਹੜੇ ਸਾਡੇ ਦਰਸ਼ਕ ਇਸ ਤੋਂ ਵਾਕਿਫ ਨਹੀਂ ਨੇ, ਕਿਉਂਕਿ ਜਦੋਂ ਅਸੀਂ ਹਿੰਦੂਤਵਾਦ ਦੇ ਇਤਿਹਾਸ 'ਚ ਇਨਫਲੂਐਂਸ ਦੀ ਗੱਲ ਕਰਦੇ ਇੱਕ ਸਟੋਰੀ ਜਿਹੜੀ 10ਵੇਂ ਪਾਤਸ਼ਾਹ ਦੀ ਜ਼ਿੰਦਗੀ ਦੇ ਨਾਲ ਉਹਦੇ 'ਚ ਈਵਨ ਜਿਹੜੇ ਨੇ ਕੁਝ ਪੁਰਾਤਨ ਜਾਂ 19ਵੀਂ ਸਦੀ ਦੇ ਜਾਂ 20ਵੀਂ ਸਦੀ ਦੀ ਬਿਗਨਿੰਗ ਵਾਲੇ ਸਿੱਖ ਹਿਸਟੋਰੀਅਨ ਵੀ ਸ਼ਾਮਲ ਹੋ ਗਏ ਜਿਹੜੇ ਕਿ ਉਹੀ ਬ੍ਰਾਹਮਣਵਾਦ ਦੀਆਂ ਕਹਾਣੀਆਂ ਨੂੰ ਉਹਨਾਂ ਨੇ ਅੱਗੇ ਤੋਰ ਦਿੱਤਾ ਹੈ। ਉਹਦੇ 'ਚ ਇਹ ਇੱਕ ਕਹਾਣੀ ਇਨਸਰਟ ਕਰ ਦਿੱਤੀ ਕਿ ਜੀ ਖਾਲਸਾ ਸਾਜਨਾ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੇਵੀ ਨੂੰ ਆਰਾਧਿਆ, ਕਿਉਂਕਿ ਨੈਣਾ ਦੇਵੀ ਇਹਨਾਂ ਦੀਆਂ ਜੇ ਤੁਸੀਂ ਦੇਵੀਆਂ ਦੀਆਂ ਗਾਥਾਵਾਂ ਜਾਓ ਤਾਂ ਫਿਰ ਪੂਰਾ ਸੈਗਮੈਂਟ ਇਹਦੇ ਹਵਾਲੇ ਹੋ ਜਾਏਗਾ ਕਿ ਵੀ ਕੀ ਸੀ ਤੇ ਸਤੀ ਕੀ ਤੇ ਕਿੱਥੇ ਉਹਦੀਆਂ ਅੱਖਾਂ ਡਿੱਗੀਆਂ ਦੇਵੀ ਦੀਆਂ, ਜਿੱਥੇ ਅੱਖਾਂ ਡਿੱਗੀਆਂ ਉਹ ਨੈਣਾ ਦੇਵੀ ਬਣ ਗਈ, ਕੋਈ ਵੈਸ਼ਨੋ ਦੇਵੀ ਬਣ ਗਈ, ਕੋਈ ਕਾਲੀ ਕਲਕੱਤੇ ਵਾਲੀ ਬਣ ਗਈ, ਕੋਈ ਦੁਰਗਾ ਬਣ ਗਈ, ਕੋਈ ਚਵਿੰਡਾ ਬਣ ਗਈ। ਵੈਸੇ ਰੁਕੀਆਂ ਸਾਰੀਆਂ ਪਹਾੜਾਂ ਸੀ, ਥੱਲੇ ਕੋਈ ਨਹੀਂ ਉਤਰੀ ਮੈਦਾਨਾਂ 'ਚ। ਹੁਣ ਉਸ ਸਾਰੇ ਦੇ ਨਾਲ ਯਾਨੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਉਸ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ 10ਵੇਂ ਪਾਤਸ਼ਾਹ ਨੇ ਜਿਹੜਾ ਉਹ ਦੇਵੀ ਦੀ ਆਰਾਧਨਾ ਕੀਤੀ ਔਰ ਫਿਰ ਉਹਦੇ ਨਾਲ ਜੁੜੀ ਹੋਈ ਹੋਰ ਲੰਬੀ ਚੌੜੀ ਕਹਾਣੀ ਹੈ ਕਿ ਦੇਵੀ ਪ੍ਰਗਟ ਹੋਈ ਔਰ ਉਹਨੇ ਤਲਵਾਰ ਦਿੱਤੀ ਔਰ ਉਹਦੇ ਨਾਲ ਹੋਰ ਵੀ ਕਈ ਕੁਝ ਜੁੜਿਆ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਸੋ ਇਹ ਅਟੈਂਪਟ ਉਸ ਜ਼ਮਾਨੇ ਤੋਂ ਹੀ ਸੀ ਕਿ ਇਹ ਸਾਬਤ ਕੀਤਾ ਜਾਏ ਕਿ 10ਵੇਂ ਪਾਤਸ਼ਾਹ ਜਿਹੜੇ ਨੇ, ਕਿਉਂਕਿ ਨੈਣਾ ਦੇਵੀ ਉਹੀ ਦੁਰਗਾ ਦੇ ਨਾਲ ਔਰ ਉਹ ਸਾਰੇ ਦੇ ਉਹੀ ਇਨਕਾਰਨੇਸ਼ਨ ਇੱਕ ਦੀ ਦੂਜੀ ਬਣ ਜਾਂਦੀ ਹੈ। ਲੇਕਿਨ ਜਦੋਂ 20ਵੀਂ ਸਦੀ 'ਚ ਜਿਹੜੇ ਸਜਗ ਸਿੱਖ ਇਤਿਹਾਸਕਾਰ ਸੀ ਔਰ ਕਿਉਂਕਿ ਸਾਡਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਿ ਜਿਹਦੇ 'ਚ
ਕਿੱਥੇ ਜਿਹੜੀ ਇਹ ਬੁੱਤ ਪ੍ਰਸਤੀ ਹੈ ਉਸ ਬਾਰੇ ਜਦੋਂ ਸਿੱਖ ਬਾਣੀ 'ਚ ਪੜ੍ਹਦਾ ਹੈ ਕਿ ਭਾਈ ਇਹ ਤਾਂ ਜਿਹੜਾ ਜੇ ਅਸੀਂ ਉਹ ਕਬੀਰ ਸਾਹਿਬ ਦਾ ਹੀ ਉਸ ਸ਼ਬਦ ਨੂੰ ਲੈ ਲਈਏ ਕਿ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ ਜੀ ਕਿ ਭਾਈ ਇਹ ਜਿਹੜੇ ਫੁੱਲ ਵੀ ਤੂੰ ਤੋੜ ਰਹੀ ਹੈ ਮਾਲਣ ਨੂੰ ਐਡਰੈਸ ਕੀਤਾ ਹੈ ਫੁੱਲਾਂ ਦੀਆਂ ਪੱਤੀਆਂ ਤੋੜ ਰਹੀ ਹੈ ਇਹ ਤਾਂ ਫੁੱਲ ਆਫ ਲਾਈਫ ਨੇ ਪਲਾਂਟਸ ਦੇ ਵਿੱਚ ਲਾਈਫ ਹੈ ਤੇ ਜਿਹਨੂੰ ਤੂੰ ਇਹ ਲਿਜਾ ਰਹੀ ਹੈ ਰਿਝਾਣ ਦੇ ਲਈ ਉਹ ਤਾਂ ਡੈਡ ਪੱਥਰ ਹੈ ਜੀ ਤੂੰ ਜਾਗਤ ਜੋਤ ਨੂੰ ਜਾਂ ਜਾਗਤ ਇਸ ਲਾਈਫ ਨੂੰ ਜਿਹਦੇ ਚ ਲਾਈਫ ਥ੍ਰੋਬ ਹੈ ਜਿਹਦੇ ਚ ਉਹਨੂੰ ਕਰਕੇ ਤੂੰ ਜਿਹੜੀ ਜੜ ਹੈ ਜਿਹੜਾ ਡੈਡ ਸਟੋਨ ਹੈ ਉਹਨੂੰ ਪਲੀਜ਼ ਕਰ ਰਹੀ ਜੀ ਸੋ ਜ਼ਾਹਰਾ ਤੌਰ ਦੇ ਉੱਤੇ ਦੇਵੀ ਦੇਵੇ ਇਹ ਤਾਂ ਨਕਾਰੇ ਹੋਏ ਨੇ ਪੂਰੀ ਤਰ੍ਹਾਂ ਔਰ ਇਸ ਬੁੱਤ ਪ੍ਰਸਤੀ ਚੋਂ ਕੱਢ ਕੇ ਹੀ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਇਹ ਸਿਧਾਂਤ ਦਿੱਤਾ ਪਰ ਇਹ ਜਿਹੜਾ ਕਹਾਣੀ ਉਸ ਤੋਂ ਬਾਅਦ ਰਿਪੀਟ ਹੁੰਦੀ ਚਲੀ ਗਈ ਔਰ ਹੁਣ ਕਿਉਂਕਿ ਵਕਤ ਪਾ ਕੇ ਅਨੰਦਪੁਰ ਸਾਹਿਬ ਦਾ ਇੱਕ ਆਪਣਾ ਡਿਵੈਲਪਮੈਂਟ ਵਿਕਾਸ ਹੋਇਆ ਔਰ ਇਹ ਪ੍ਰੋਜੈਕਟ ਕਿ ਜੀ ਨੈਣਾ ਦੇਵੀ ਔਰ ਅਨੰਦਪੁਰ ਸਾਹਿਬ ਨੂੰ ਰੋਪਵੇ ਦੇ ਨਾਲ ਇੱਕ ਮਾਡਰਨ ਟੈਕਨੀਕ ਨਾਲ ਜੋੜ ਦਿੱਤਾ ਜਾਏ ਤਾਂ ਕਿ ਹੁਣ ਨੈਣਾ ਦੇਵੀ ਜਿਹੜੇ ਜਾਣ ਵਾਲੇ ਨੇ ਕੋਈ ਹਿਮਾਚਲ ਦੀ ਤਾਂ ਹੈ ਵੀ ਨਹੀਂ ਬਹੁਤ ਥੋੜੇ ਫਾਲੋਅਰ ਨੇ ਜੀ ਪਹਿਲਾਂ ਹੀ ਨੈਣਾ ਦੇਵੀ 'ਚ ਜਿਹੜਾ ਇਸ ਕਿਸਮ ਦੇ ਪ੍ਰਚਾਰ ਦਾ ਨਤੀਜਾ ਹੈ ਉਹ ਪੰਜਾਬ 'ਚੋਂ ਹੀ ਜਾਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਵੀ ਨੇ ਹਿੰਦੂ ਵੀ ਨੇ ਹੋਰ ਵੀ ਜਿਹੜੇ ਹੋਣਗੇ ਲੇਕਿਨ ਅਨੰਦਪੁਰ ਸਾਹਿਬ ਤਾਂ ਐਕਸਕਲੂਸਿਵਲੀ ਜਿਹੜਾ ਹੈ ਉਹ ਖਾਲਸੇ ਦੀ ਜਨਮ ਭੂਮੀ ਹੈ ਹੁਣ ਜੇ ਇਸ ਕਿਸਮ ਦਾ ਕੋਈ ਵੀ ਜਿਹੜਾ ਲੇਟੈਸਟ ਟੈਕਨੋਲੋਜੀ ਨੂੰ ਇਸਤੇਮਾਲ ਕਰਕੇ ਤੁਸੀਂ ਟੂਰਿਜ਼ਮ ਹੀ ਬਣਾ ਦਿੱਤਾ ਹੈ ਔਰ ਇਹਨੂੰ ਟੂਰਿਜ਼ਮ ਦੇ ਨਾਂ ਥੱਲੇ ਪ੍ਰਮੋਟ ਕਰਨ ਦੀ ਲਾਈਨ ਔਰ ਹਿੰਦੂ ਸਿੱਖ ਭਾਈਚਾਰਾ ਸੋ ਜ਼ਾਹਰ ਹੈ ਵੀ ਜਿਹੜਾ ਅਨੰਦਪੁਰ ਸਾਹਿਬ ਜਾਏਗਾ ਦਰਸ਼ਨਾਂ ਨੂੰ ਹੁਣ ਵੀ ਨੇ ਕੋਈ ਜਿਹੜੇ ਅਨੰਦਪੁਰ ਵੀ ਜਾਂਦੇ ਨੇ ਉੱਥੇ ਵੀ ਕਿ ਜੀ ਚਲੋ ਅਸੀਂ ਕਿਹੜਾ ਦੇਵੀ ਨੂੰ ਮੰਨਦੇ ਹਾਂ ਅਸੀਂ ਤਾਂ ਜਿਹੜਾ ਉਹ ਦੇਖਣ ਜਾ ਰਹੇ ਲੇਕਿਨ ਇਸ ਪ੍ਰੋਜੈਕਟ ਦੇ ਨਾਲ ਜਿਹੜਾ ਅਲਟੀਮੇਟਲੀ ਜਿਹੜਾ ਉਹ ਜਿਹੜਾ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਹਰ ਬਸ਼ਰ ਜਿਹੜਾ ਜਾਂ ਬਹੁਤੇ ਉਹ ਅਲਟੀਮੇਟਲੀ ਨੈਣਾ ਦੇਵੀ ਵੀ ਜਾ ਕੇ ਫਿਰ ਹੋਏਗਾ ਕਿ ਭਾਈ ਹੁਣ ਦੇਵੀ ਦੇ ਆਏ ਆ ਕਾਹਨੂੰ ਇਹ ਵੀ ਗੱਲ ਦਿਮਾਗ 'ਚ ਹੈ ਜੀ ਕਾਹਨੂੰ ਕਿਸੇ ਦੀਆਂ ਭਾਵਨਾਵਾਂ ਤੇ ਫਲਾਣਾ ਤੇ ਢਿਮਕਾ ਸੋ ਜਿਹੜੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਲਟੀਮੇਟ ਏਜੰਡਾ ਹੈ ਪ੍ਰੋਜੈਕਟ ਹੈ ਜਿਹੜਾ ਇਹ ਸਾਰੇ ਦਾ ਉਹਦਾ ਏਜੰਡਾ ਇਹੀ ਹੈ ਕਿ ਸਿੱਖਾਂ ਨੂੰ ਸਾਬਤ ਕਰਨਾ ਕਿ ਭਾਈ ਇਹ ਜਿਹੜਾ ਇਹ ਹਿੰਦੂਆਂ ਦਾ ਹੀ ਹਿੱਸਾ ਨੇ ਔਰ ਮੰਦਿਰ ਤੇ ਗੁਰਦੁਆਰੇ 'ਚ ਕੀ ਫਰਕ ਹੈ ਔਰ ਇਹ ਖਬਰ ਜਿਹੜੀ ਹੈ ਮੁੱਢਲੇ ਤੌਰ ਦੇ ਉੱਤੇ ਪੰਜਾਬ ਹਿਮਾਚਲ ਸਾਈਨ ਮੈਮੋ ਆਫ ਅੰਡਰਸਟੈਂਡਿੰਗ ਟੂ ਸੈਟ ਅਪ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਦਰਸ਼ਕ ਦੇਖ ਰਹੇ ਨੇ ਇਹਨਾਂ ਦੀ ਅਮਰਿੰਦਰ ਔਰ ਠਾਕਰ ਦੀ ਪਿਕਚਰ ਵੀ ਔਰ ਇਹਦੇ 'ਚ ਜਿੱਥੇ ਖਾਸ ਤੌਰ ਤੇ ਜਿਹੜਾ ਜੈਰਾਮ ਠਾਕਰ ਦੀ ਸਟੇਟਮੈਂਟ ਹੈ ਉਸ ਤੋਂ ਕਿਉਂਕਿ ਬੀਜੇਪੀ ਦੀ ਹਕੂਮਤ ਹੈ ਹਿਮਾਚਲ 'ਚ ਉਹਦੇ ਵਿੱਚੋਂ ਕਹਿ ਰਿਹਾ ਹੀ ਸੈਡ this project is a sign of Sikh Hindu brotherhood as it links the two historically important shrines of Anandpur Sahib and Naina Devi ਹੁਣ ਉਹ Sikh Hindu brotherhood ਹੋ ਗਿਆ ਅਨੰਦਪੁਰ ਸਾਹਿਬ ਨੈਣਾ ਦੇਵੀ ਦੇ ਲੈਵਲ ਤੇ ਲੈ ਆਏ he said 25 lakh tourists visited Naina Devi every year and 80% of them were from Punjab ਹੁਣ ਤੁਸੀਂ ਇਹ ਤੋਂ ਪਹਿਲਾਂ ਹੀ ਇੰਪੈਕਟ ਕੀ ਹੈ ਜੀ ਇਹਦੇ ਆਪਣੇ ਕਹਿਣ ਮੁਤਾਬਕ ਹੀ ਤੇ ਇਹ ਗੱਲ ਅੱਗੇ ਕਿੱਧਰ ਨੂੰ ਜਾਏਗੀ ਇਸ ਬਾਰੇ ਵੀ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਔਰ ਇਸ ਸਾਰੇ ਨੂੰ ਜਿਹੜਾ ਅਸੀਂ ਜਦੋਂ ਦੇਖੀਏ ਇਸ ਹਫਤੇ ਦੀਆਂ ਹੀ ਡਿਵੈਲਪਮੈਂਟਸ ਦੇ ਹਵਾਲੇ ਨਾਲ ਵੀ ਇੱਕ ਪਾਸੇ ਤਾਂ ਇਹ ਲਿੰਕੇਜ ਦੀ ਲਾਈਨ ਚੱਲ ਰਹੀ ਹੈ ਦੂਸਰੇ ਪਾਸੇ ਜਿਹੜੀ ਖਬਰ ਸਾਰੇ ਮੀਡੀਆ ਨੇ ਵੀ ਕੈਰੀ ਕੀਤੀ ਕਿ ਜੀ ਹੁਣ ਅੱਜਕੱਲ ਗਣੇਸ਼ ਚਤੁਰਥੀ ਚੱਲ ਰਹੀ ਹੈ ਮਹਾਰਾਸ਼ਟਰ 'ਚ ਜੀ ਬੰਗਾਲ ਦੇ ਵਿੱਚ ਤਾਂ ਦੁਰਗਾ ਪੂਜਾ ਸ਼ੁਰੂ ਹੋਣ ਵਾਲੀ ਹੈ ਦੁਸਹਿਰਾ ਆ ਰਿਹਾ ਔਰ ਉੱਥੇ ਵੀ ਹੁਣ ਐਤਕੀ ਈਵਨ ਦੁਰਗਾ ਪੂਜਾ ਦੇ ਪੰਡਾਲਾਂ 'ਚ ਵੀ ਕਿਤੇ ਨਾ ਕਿਤੇ ਉਹ ਸ਼ਰਾਰਤ ਕਰਨਗੇ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਗਣੇਸ਼ ਚਤੁਰਥੀ ਨੂੰ ਲੈ ਕੇ ਇੱਕ ਸਿੱਖ ਬੱਚੇ ਨੂੰ ਨਿਹੰਗ ਬਾਣੇ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਔਰ ਆਲਰੇਡੀ ਫੇਸਬੁੱਕ ਤੇ ਉੱਤੇ ਘੁੰਮਦਾ ਰਿਹਾ ਮੈਂ ਉਹਦਾ ਨੋਟਿਸ ਨਹੀਂ ਸੀ ਲਿਆ ਲੇਕਿਨ ਅੱਜ ਜਦੋਂ ਭੈਣ ਅਮਨਜੋਤ ਕੌਰ ਹੋਰਾਂ ਨੇ ਬਾਕੀ ਇਸ਼ੂਜ਼ ਦੇ ਨਾਲ ਵੀ ਉਹਨੂੰ ਮਿਲਾ ਕੇ ਸਾਹਮਣੇ ਲਿਆਂਦਾ ਤੇ ਮੈਨੂੰ ਇਹ ਲੱਗਿਆ ਕਿ ਵੀ ਇਸ ਦਾ ਜ਼ਿਕਰ ਕਰਨਾ ਬਣਦਾ ਕਿ ਕਿਵੇਂ ਨਿਹੰਗ ਬਾਣੇ ਦੇ ਵਿੱਚ ਹਾਥੀ ਦੀ ਸੁੰਡ ਲਾ ਕੇ ਹੁਣ ਉਹ ਜਿਹੜਾ ਉਹਨੂੰ ਬਣਾ ਦਿੱਤਾ ਜਿਹੜਾ ਉਹ ਗਣੇਸ਼ ਦਾ ਪੁੱਤਰ ਹੁਣ ਉਹ ਨਿਹੰਗ ਹੈ ਗਣੇਸ਼ ਹੈ ਬੇਸ਼ੱਕ ਅਸੀਂ ਉਹਨੂੰ ਜਿਹੜਾ ਭਾਵੇਂ ਨੈਗੇਟਿਵ ਕਰਨ ਲਈ ਵੀ ਉਹਨੂੰ ਜਦੋਂ ਅਸੀਂ ਪ੍ਰੋਪੇਗੇਟ ਕਰ ਰਹੇ ਹਾਂ ਅਲਟੀਮੇਟਲੀ ਜਿਵੇਂ ਉਹਨੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਝੂਠਾ ਔਰ ਸੱਚਾ
ਵਾਇਰਲ ਕਰ ਦਿਓ, ਜੀ। ਉਹ ਜਿਹੜਾ ਪ੍ਰਭਾਵ ਕੀ ਦਿੰਦਾ। ਔਰ ਗੱਲ ਇੱਥੇ ਨਹੀਂ ਮੁੱਕੀ, ਕਿਉਂਕਿ ਜਿਵੇਂ ਦੁਰਗਾ ਪੂਜਾ ਨੂੰ ਲੈ ਕੇ ਬੜੇ ਬੜੇ ਮੰਡਪ ਬੰਗਾਲ ਦੇ ਵਿੱਚ ਜਿਹੜੇ ਨੇ ਬਣਦੇ ਨੇ, ਇਵੇਂ ਗਣੇਸ਼ ਚਤੁਰਥੀ ਨੂੰ ਲੈ ਕੇ ਬੰਬੇ ਦੇ ਵਿੱਚ ਜਿਹੜਾ ਇੱਕ ਬਣਾਇਆ ਗਿਆ, ਉਹ ਬਿਲਕੁਲ ਰਿਪਲਾਈਕਾ ਦਰਬਾਰ ਸਾਹਿਬ ਦਾ ਆਕਾਰ ਦਾ ਪੂਰਾ ਇੱਕ ਮਾਡਲ। ਔਰ ਉਸ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਜਿੱਥੇ ਬਣਾ ਕੇ ਉਹਦੇ ਵਿੱਚ ਦੇਵੀਆਂ ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ ਨੇ। ਔਰ ਇਹਨੂੰ ਜਿਹੜਾ ਬੜਾ ਮੀਡੀਆ ਦੇ ਉੱਤੇ ਵੀ ਕੀਤਾ ਹੈ ਕਿ ਈਵਨ ਇਹ ਜਿਹੜੇ ਖੁਦ ਹਿੰਦੂਤਵਾ ਦੇ ਜਿਹੜੇ ਫੁੱਟ ਸ਼ੋਲਜਰ ਬਣੇ ਹੋਏ ਨੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਲੌਂਗੋਵਾਲ, ਉਹਨੇ ਕਿਹਾ ਜੀ ਅਸੀਂ ਫੌਰਨ ਇਹ ਇਨਟੋਲਰੇਬਲ ਅਟੈਂਪਟ ਹੈ, ਅਸੀਂ ਇੱਕ ਅਪੀਲ ਕਰਦੇ ਹਾਂ ਬੰਬਈ ਦੀਆਂ ਗੁਰਦੁਆਰਾ ਮੈਨੇਜਮੈਂਟਸ ਟੂ ਵੀ ਦਾ ਨੋਟਿਸ ਲੈਣ। ਵੀ ਹੈਵ ਰਿਸੀਵਡ ਰਿਪੋਰਟਸ that not only the structure is similar to the golden temple but the idols of Hindu god and goddesses are also placed in it. ਇਹ ਉਹ ਲੌਂਗੋਵਾਲ ਕਿਹਾ। He said a team will be sent to gauge the situation and if reports appear to be true we will not refrain from taking action again. ਕੀ ਐਕਸ਼ਨ ਤੁਸੀਂ ਲੈਣੇ ਜੀ? ਤੁਸੀਂ ਤਾਂ ਆਪ ਉਹਨਾਂ ਦੀ ਖੇਡ ਰਹੇ ਹੋ, ਪਰ ਹੁਣ ਗੱਲ ਇੱਥੋਂ ਤੱਕ ਪਹੁੰਚ ਗਈ। ਔਰ ਅਸੀਂ ਪਿਛਲੀ ਜਨਮ ਅਸ਼ਟਮੀ ਦੇ ਮੌਕੇ ਦੱਸਿਆ ਸੀ ਕਿ ਕਿਵੇਂ ਇੱਕ ਮੀਡੀਆ ਚੈਨਲ ਨੇ ਇਹ ਕਹਿ ਕੇ ਕਿ ਸਵਰਨ ਮੰਦਰ में भी ਜਨਮਅਸ਼ਟਮੀ ਬੜੇ ਉਤਸ਼ਾਹ ਸੇ ਮਨਾਈ ਗਈ ਔਰ ਹਰਮੰਦਰ ਸਾਹਿਬ ਦੇ ਸਰੋਵਰ 'ਚ ਘੜੇ 'ਚੋਂ ਕ੍ਰਿਸ਼ਨ ਨਿਕਲਦਾ ਦਿਖਾ ਕੇ ਬੈਕਗ੍ਰਾਉਂਡ 'ਚ, ਔਰ ਵਹਾਂ ਦੀਪਮਾਲਾ ਕੀ ਗਈ। ਸੋ ਜ਼ਾਹਿਰ ਹੈ ਹੁਣ ਤੁਸੀਂ ਕਿੰਨਿਆਂ ਕੁ ਨੂੰ ਦੱਸੋਗੇ ਕਿ ਵੀ ਨਹੀਂ ਇਹ ਖਬਰ ਝੂਠੀ ਹੈ। ਹੁਣ ਇਹ ਜੇ ਉੱਥੇ ਉਹਨਾਂ ਨੇ ਰਿਪਲਾਈਕਾ ਬਣਾ ਕੇ ਦੇਵੀਆਂ ਦੇਵੇ ਰੱਖੇ ਨੇ, ਜਦੋਂ ਤੱਕ ਇਹਨਾਂ ਦਾ ਕੀ ਤੁਸੀਂ ਐਕਸ਼ਨ ਲਓਗੇ ਉਹਨਾਂ ਤੇ? ਲੋਕਲ ਜਿਹੜੇ ਬੰਬਈ ਦੇ ਵਿੱਚ ਸਿੱਖ ਮਰਾਠਿਆਂ ਦੇ ਡਰ ਜਾਂ ਸ਼ਿਵ ਸੈਨਾ ਦੇ ਡਰ 'ਚ ਰਹਿੰਦੇ ਨੇ, ਉਹ ਡੇਅਰ ਕਰਨਗੇ ਕਿ ਵੀ ਉਹ ਇਸ ਦੇ ਉੱਤੇ ਕੋਈ ਜਿਹੜੀ ਆ ਉਹ ਗੱਲ ਵੀ ਕਰ ਸਕਣ। ਔਰ ਇਹ ਸਾਰੇ ਮੁੱਦਿਆਂ ਨੂੰ ਜਿਹੜਾ ਉਹ ਭੈਣ ਜੀ ਅਮਨਜੋਤ ਕੌਰ ਨੇ ਡਿਫਰੈਂਟ ਆਪਣੇ ਰਾਈਟਅਪਸ ਦੇ ਵਿੱਚ ਲਿਆਂਦਾ। ਉਹਨਾਂ ਦੇ ਵਿੱਚ ਜਿਵੇਂ ਉਹਨਾਂ ਦੀ ਲੇਟੈਸਟ ਲਿਖਤ ਹੈ, ਹਿੰਦੂਜ਼ ਯੂਜ਼ਿੰਗ ਗਣੇਸ਼ ਚਤੁਰਥੀ ਟੂ ਐਪਰੋਪਰੀਏਟ ਸਿੱਖੀ, ਔਰ ਦੇ ਹੈਵ ਪੰਡਾਲਸ ਝਾਂਕੀਜ਼ ਔਨ ਗਣੇਸ਼ ਚਤੁਰਥੀ। ਦਿਸ ਟਾਈਮ ਦੇ ਮੇਡ ਏ ਸਟੈਚੂ ਆਫ ਗਣੇਸ਼ ਡਰੈਸਡ ਐਜ਼ ਨਿਹੰਗ। ਉਹ ਤੁਸੀਂ ਦੇਖ ਹੀ ਲਿਆ ਉਸ ਬੱਚੇ ਦਾ ਵੀ। ਔਰ ਇਹਦਾ ਮਤਲਬ ਇਹ ਹੈ ਵੀ ਇਕੱਲਾ ਇੱਕ ਥਾਂ ਨਹੀਂ ਹੋਏਗਾ ਜਿੱਥੋਂ ਇਨਸਟਰਕਸ਼ਨਸ ਇਹਨਾਂ ਨੂੰ ਨਾਗਪੁਰ ਤੋਂ ਆਉਂਦੀਆਂ ਨੇ, ਇਹ ਹੋਰ ਵੀ ਜਿਹੜਾ ਉਹ ਸਪਰੈਡ ਆਊਟ ਹੋਏਗਾ। ਐਂਡ ਆਲਸੋ ਇਹ ਰਿਪਲਾਈਕਾ ਆਫ ਦਰਬਾਰ ਸਾਹਿਬ ਵਿਦ ਆਈਡਲਸ ਆਫ ਹਿੰਦੂ ਗੋਡਸ ਇਨ ਮੁੰਬਈ, ਉਹ ਤੁਸੀਂ ਅਸੀਂ ਜ਼ਿਕਰ ਕੀਤਾ ਹੀ ਹੈ। These are repeated open attempts at appropriation. Mumbai especially is notorious for this as Maharashtra is headquarter of RSS. Last time they celebrated Ram Navami with saffron flags at Gurdwara. Many such videos of Byadvi such as chanting Gayatri mantra by Hindus at Gurdwaras in Mumbai in presence of Shri Guru Granth Sahib are available on YouTube. ਇਹ ਚੱਲ ਰਿਹਾ ਹੈ ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਅਗਰੈਸਿਵਲੀ ਉਹ ਬਿਨਾਂ ਪਰਵਾਹ ਕੀਤੇ absolutely nothing is being done by Sikhs to put their foot down and stop this appropriation and attempts to pass off Sikhi as a Hindu sect. ਕਿ ਸਿੱਖ ਸੁੱਤੇ ਹੋਏ ਨੇ, ਜਿਹੜੇ ਯਤਨ ਕੀਤੇ ਜਾਣੇ ਚਾਹੀਦੇ ਨੇ ਇਹਨਾਂ ਦਾ ਮੂੰਹ ਭੰਨਣ ਲਈ, ਉਹ ਨਹੀਂ ਕੀਤੇ ਜਾ ਰਹੇ। This is in wake of wrong history books published by RSS projecting gurus as Gaurakshaks, World Hindu Congress and Koirad Elst falsifying Sikh history and claiming Sikh gurus as Hindu Babas. Elst has not relented on his attacks on Sikhi on his Twitter account. ਇਹ ਜਿਹੜਾ ਇਸ ਦੇ ਉੱਤੇ ਕਿ ਬਾਰ-ਬਾਰ ਇਹ ਕਹਿਣਾ ਕਿ ਜੀ ਸਿੱਖ ਧਰਮ ਹਿੰਦੂ ਧਰਮ ਦਾ ਹੀ ਹਿੱਸਾ ਹੈ, ਔਰ ਇਹ ਜਿਹੜਾ ਕੋਨਾਰਡ ਐਲਸਟ ਹੈ ਇਹ ਬਾਰ-ਬਾਰ ਟਵੀਟ ਵੀ ਕਰਦਾ ਔਰ ਉਹਨੇ ਆਪਣੀ ਜਿਹੜੀ ਇਸ ਪੋਜੀਸ਼ਨ ਤੋਂ ਪਿੱਛੇ ਨਹੀਂ ਹਟਿਆ ਹੈ। They are also known to troll Sikhs online every single time to claim Sikhs are Hindus were created to protect Hindus, ਔਰ ਕਹਿੰਦੇ ਵੀ ਜਿੰਨੇ ਮਰਜ਼ੀ ਅਸੀਂ ਉਹਨਾਂ ਨੂੰ ਬਲੌਕ ਵੀ ਕਰਦੇ ਹਾਂ ਉਹ ਫਿਰ ਕਿਸੇ ਨਵੀਂ ਆਈਡੀ ਦੇ ਉੱਤੇ ਆ ਜਾਂਦੇ ਨੇ। Time for Sikhs to at least wake up, disallow such appropriation unless they want to completely get digested by Hinduism. ਜੇ ਸਿੱਖੀ ਚਾਹੁੰਦੇ ਨੇ ਵੀ ਉਹਨਾਂ ਨੂੰ ਖਾ ਲੈਣ ਹਿੰਦੂ ਔਰ ਹਿੰਦੂਤਵਾ ਖਾ ਜਾਏ ਫਿਰ ਤਾਂ ਠੀਕ ਹੈ, ਅਦਰਵਾਈਜ਼ ਉੱਠਣ ਦਾ ਟਾਈਮ ਹੈ। Lessening response and lack of protest from Sikhs is worrying and shows they are indifferent now. ਕਿ ਵੀ ਲੱਗਦਾ ਹੈ ਸਿੱਖ ਬਿਲਕੁਲ indifferent ਹੋ ਗਏ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋ ਰਿਹਾ। The fact that Tapase Pannu also got away without deleting tweets or apologizing for her blasphemous anti-Sikh tweets shows how spineless Indian Sikhs lie now. ਕਿ ਵੀ ਲਾਈ ਹੈ, ਲੰਬੇ ਪਏ ਹੋਏ ਨੇ, ਉਹਨਾਂ ਦੀ ਰੀੜ੍ਹ ਦੀ ਹੱਡੀ ਜਿਹੜੀ ਹੈ ਉਹ ਟੁੱਟੀ ਹੋਈ ਹੈ। I have nothing more left to say
ਉਹਨਾਂ ਨੇ ਕਿਹਾ ਕਿ ਜੀ these foolish Sikhs are busy printing their posters on Hindu festivals to wish them and get votes. What is left? ਉਹਨਾਂ ਨੇ ਬੜੇ ਦੁੱਖ ਭਰੇ ਹਿਰਦੇ ਨਾਲ ਲਿਖਿਆ ਵੀ ਇਹ ਫੁਲਿਸ਼ ਸਟੂਪਿਡ ਜਿਹੜੇ ਨੇ ਇਹ ਬੜੇ ਬੜੇ ਕੈਲੰਡਰ ਛਾਪ ਕੇ ਜਿਹੜੇ ਨੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ। ਔਰ ਇਸ ਦੇ ਨਾਲ ਹੀ ਜਿਹੜੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਜਿਹਨੂੰ ਅਸੀਂ ਖਾਸ ਤੌਰ ਤੇ ਕੁਝ ਉਹਨਾਂ ਗੁਰਦੁਆਰਿਆਂ ਤੋਂ ਜਿਨ੍ਹਾਂ ਤੋਂ ਕਥਾ ਦੁਨੀਆ ਭਰ 'ਚ ਸਿੱਖ ਦੇਖਦੇ ਨੇ ਉੱਥੇ ਇਸ ਕਿਸਮ ਦੇ ਪ੍ਰਚਾਰਕ ਇਸ ਕਿਸਮ ਦੇ ਕਥਾਵਾਚਕ ਜਾਂ ਕੁਝ ਕੀਰਤਨੀਏ ਵੀ ਜਿਹੜੇ ਕੀਰਤਨ ਘੱਟ ਤੇ ਗੱਲਾਂ ਜ਼ਿਆਦਾ ਕਰਦੇ ਨੇ ਜਿਹਨੂੰ ਉਹ ਵਿਆਖਿਆ ਕਹਿੰਦੇ ਨੇ ਅਸੀਂ ਉਹ ਦੇਖਦੇ ਹਾਂ ਤੇ ਬਹੁਤ ਸਾਰੀਆਂ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਔਰ ਇਹ ਟ੍ਰੈਂਡ ਭਾਵੇਂ ਰਿਹਾ ਤਾਂ ਸ਼ੁਰੂ ਤੋਂ ਹੀ ਹੈ ਕਿਉਂਕਿ ਇੱਕ ਹਿੱਸਾ ਸਾਡੇ ਪ੍ਰਚਾਰਕਾਂ ਦਾ ਹਮੇਸ਼ਾ ਉਹ ਜਿਹੜਾ ਹਿੰਦੂ ਮਿਥਿਹਾਸ ਹੈ ਉਸ ਦੇ ਉੱਤੇ ਹੀ ਕਿਉਂਕਿ ਉਹ ਘੰਟੇ ਦੀ ਜੇ ਤੁਸੀਂ ਕਥਾ ਕਰਨੀ ਹੈ ਤਾਂ ਕਹਾਣੀ ਉਹਨਾਂ ਦੀ ਸੁਣਾਉਣ ਲੱਗ ਜਾਓ ਅੱਧਾ ਪੌਣਾ ਘੰਟਾ ਲੱਗ ਜਾਂਦਾ। ਗੁਰਮਤਿ ਦੀ ਜੇ ਸਿਰਫ ਗੁਰਮਤਿ ਦੀ ਕਥਾ ਕਰਨੀ ਹੈ ਗੁਰਬਾਣੀ ਦੀ ਉਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਜਦੋਂ ਤੱਕ ਤੁਸੀਂ ਉਹ ਕਹਾਣੀ ਲੋਕਾਂ ਨੂੰ ਵੀ ਦਿਲਚਸਪੀ ਵਾਲੀ ਹੁੰਦੀ ਹੈ ਨਾਲੇ ਉਹਨਾਂ ਦੀ ਐਂਟਰਟੇਨਮੈਂਟ ਹੋ ਜਾਂਦੀ ਹੈ। ਪਰ ਇਹ ਟ੍ਰੈਂਡ ਅਸੀਂ ਦੇਖ ਰਹੇ ਹਾਂ ਕਿ ਵੱਡੇ ਇਤਿਹਾਸਕ ਗੁਰਦੁਆਰਿਆਂ ਤੋਂ ਔਰ ਉਹਨਾਂ ਥਾਵਾਂ ਤੋਂ ਜਿੱਥੋਂ ਕਿ ਰੈਗੂਲਰ ਕਥਾ ਰਿਲੇ ਹੋ ਰਹੀ ਹੈ ਬਹੁਤ ਜ਼ਿਆਦਾ ਮਿਥਿਹਾਸ ਔਰ ਇਸ ਪਾਰਟ ਨੂੰ ਇਹਨਾਂ ਦੀ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਇੱਕ ਈਮੇਲ ਜਿਹੜੀ ਹੈ ਉਹ ਆਈ ਸੀ ਮਿਸਲੀਡਿੰਗ ਕਥਾਸ ਐਟ ਗੁਰਦੁਆਰਾਸ ਨਾਓ ਕਿ ਗੁਰਦੁਆਰਿਆਂ 'ਚ ਕਿਵੇਂ ਗੁੰਮਰਾਹ ਕਰਨ ਵਾਲੀ ਕਥਾ ਉਹਦੇ 'ਚ ਉਹਨਾਂ ਨੇ ਕਿਹਾ ਵੀ ਇੱਕ ਜ਼ਮਾਨਾ ਸੀ ਦਿਆਨੰਦ ਐਂਡ ਆਰੀਆ ਸਮਾਜ ਅਟੈਕਿੰਗ Sikhi and abusing Sikh gurus is not hidden, but now some so-called Sikh Kathavachaks are doing misleading kathas at samagams and gurdwaras, claiming Swami Dayanand asked Hindus to make one son a Sikh in order to save Hindu religion. ਪਹਿਲੀ ਗੱਲ ਤਾਂ ਦਿਆਨੰਦ ਦਾ ਅੱਜ ਵੀ ਸਤਿਆਰਥ ਪ੍ਰਕਾਸ਼ ਅਵੇਲੇਬਲ ਹੈ ਉਹਨੇ ਸਿੱਖੀ ਇਸਲਾਮ ਔਰ ਕ੍ਰਿਸਚੀਅਨਿਟੀ ਉਹਨਾਂ ਨੂੰ ਉਹਨੇ ਬਿਲਕੁਲ ਜਿਹੜਾ ਹੈ ਉਹ ਨਿੰਦਿਆ ਬੜੀ ਬੁਰੀ ਤਰ੍ਹਾਂ ਔਰ ਇਹ ਗੱਲ ਵੀ ਕਹਾਣੀ ਜਿਹੜੀ ਹੈ ਇਹ ਕਦੇ ਦਿਆਨੰਦ ਨੇ ਨਹੀਂ ਕਿਹਾ ਉਹ ਤਾਂ ਸਭ ਨੂੰ ਜਿਹੜਾ ਉਹ ਘੋਣ-ਮੋਹਨ ਕਰਨ ਵਾਲਾ ਸੀ। ਇਹ ਮਦਨ ਮੋਹਨ ਮਾਲਵੀਆ ਜਿਹੜਾ ਹਿੰਦੂ ਮਹਾਸਭਾ ਦਾ ਫਾਊਂਡਰ ਸੀ ਇਹ ਉਹਦੀ ਸਟੇਟਮੈਂਟ ਸੀ ਔਰ ਇਹ ਉਹੀ ਮਦਨ ਮੋਹਨ ਮਾਲਵੀਆ ਜਿਹਨੇ ਜਦੋਂ ਅੱਜ ਕਿਸੇ ਨੇ ਕਿਹਾ ਜੀ ਰਿਪਲਾਈਕਾ ਪੰਜਾਬ 'ਚ ਗੱਲ ਹੋ ਰਹੀ ਸੀ ਕਿ ਜੀ ਦਰਬਾਰ ਸਾਹਿਬ ਦਾ ਬੰਬਈ 'ਚ ਬਣਾ ਕੇ ਮੂਰਤੀਆਂ ਉੱਥੇ ਰੱਖ ਦਿੱਤੀਆਂ ਮੈਂ ਕਿਹਾ ਜੀ ਇਹ ਤਾਂ ਹੁਣ ਰੱਖੀਆਂ ਤੇ ਤੁਸੀਂ ਅੰਮ੍ਰਿਤਸਰ 'ਚ ਨਹੀਂ ਦੇਖਦੇ ਦੁਰਗਿਆਣਾ ਮੰਦਿਰ ਕੀ ਹੈ ਬਿਲਕੁਲ ਦੁਰਗਿਆਣਾ ਮੰਦਿਰ ਦਰਬਾਰ ਸਾਹਿਬ ਦੇ ਵਾਂਗ ਹੀ ਔਰ ਉੱਥੇ ਵੀ ਉਹੀ ਮੂਰਤੀਆਂ ਔਰ ਮੈਂ ਕਿਹਾ ਵੀ ਕਦੇ ਇਮੈਜਿਨ ਕਰੋ ਕੋਈ ਕਹੇ ਕਿ ਜੀ ਅਸੀਂ ਜਿੱਥੇ ਮੱਕਾ ਹੈ ਅਸੀਂ ਮੱਕੇ ਵਰਗਾ ਜਿਹੜਾ ਮੱਕਾ ਬਣਾ ਕੇ ਉੱਥੋਂ ਦੇ ਸ਼ਹਿਰ ਦੇ ਵਿੱਚ ਕਿਤੇ ਬਣਾਉਣਾ ਫਿਰ ਮੁਸਲਮਾਨ ਦੱਸਣਗੇ ਕਿ ਵੀ ਮੱਕਾ ਜਾਂ ਹਜ਼ਰਤ ਸਾਹਿਬ ਦੀ ਨਕਲ ਕਰਨ ਦਾ ਮਤਲਬ ਕੀ ਹੈ ਤੇ ਸਾਡੇ ਤਾਂ ਉੱਥੇ ਬਿਠਾਇਆ ਹੋਇਆ ਉਹ ਸਾਰਾ ਦੁਰਗਿਆਣਾ ਮੰਦਿਰ ਹੀ ਰਿਪਲਾਈਕਾ ਔਰ ਉਹਦੇ 'ਚ ਮੂਰਤੀਆਂ ਰੱਖੀਆਂ ਔਰ ਬਹੁਤ ਘੱਟ ਜਿਹੜੇ ਮਾਲਵੀਆ ਨੂੰ ਮਦਨ ਮੋਹਨ ਮਾਲਵੀਆ ਜਿਹਨੇ ਕਿਹਾ ਕਿ ਜੀ ਇਹ ਸਿੱਖ ਇੱਕ ਬਣਾਓ ਬੱਚਾ ਉਹਨੇ ਇਹ ਦੁਰਗਿਆਣਾ ਮੰਦਿਰ ਬਣਾ ਕੇ ਦਿੱਤਾ ਬਿਰਲੇ ਸੇਠ ਦੇ ਪੈਸੇ ਦੇ ਨਾਲ ਬਰਾਬਰ ਦੇ ਉੱਤੇ ਸੋ ਉਹ ਮੱਖੀ ਤੇ ਮੱਖੀ ਮਾਰੀ ਜਾਂਦੇ ਨੇ। ਮੈਂ ਦੇਖਦਾ ਹੁਣ ਕਈ ਜਿਹੜੇ ਬੜੇ ਚੰਗੇ ਕਥਾਵਾਚਕ ਵੀ ਸੀ ਇੱਕ ਸਟੇਜ ਤੇ ਉਹਨਾਂ ਨੂੰ ਲੱਗਦਾ ਵੀ ਲੋਕ ਇਦਾਂ ਦੀਆਂ ਸੁਣਨਾ ਚਾਹੁੰਦੇ ਨੇ ਉਹ ਪੁਰਾਣੀਆਂ ਵਿੱਚੋਂ ਗੱਲਾਂ ਕੱਢ ਕੇ ਸੁਣਾਈ ਜਾਂਦੇ ਨੇ ਬੋਲੋ ਸਾਧ ਸੰਗਤ ਜੀ ਵਾਹਿਗੁਰੂ ਉਹ ਵੀ ਵਾਹਿਗੁਰੂ ਕਰੀ ਜਾਂਦੇ ਨੇ ਬੈਠੇ ਮਤਲਬ ਕੋਈ ਚੈੱਕ ਨਹੀਂ ਹੈ ਇਸ ਵੇਲੇ ਕਿ ਵੀ ਕੌਣ ਕੀ ਪ੍ਰਚਾਰ ਰਿਹਾ ਔਰ ਇਹੀ ਗੱਲ ਇਹਨਾਂ देयर इज नाउ फ्रेश attempt to fully distort history and mislead already foolish gullible Sikhs who are themselves raising bimbos like Tapase Pannu as their औलाद anyway ਹੁਣ ਉਹ ਵੀ ਕਹਿਣਗੇ ਕਿ ਜੀ ਫਲਾਣਿਆਂ ਦੀ ਕੁੜੀ ਹੈ ਜੀ ਔਰ ਪਹਿਲਾਂ ਉਹਨੂੰ ਪ੍ਰਮੋਟ ਕਰਨ ਦੀ ਲਾਈਨ ਵੀ ਰਹੀ ਜੀ ਉਹਦੇ ਪਰਿਵਾਰ ਨਾਲ ਨਵੰਬਰ 84 ਹਾਲਾਂ ਉਹਨੂੰ ਕੁਝ ਵੀ ਉਹਦਾ ਜਿਹੜਾ ਉਹ ਇੰਟਰਵਿਊ ਵੀ ਮੈਂ ਦੇਖਿਆ ਚੀਚਾ ਪੜ੍ਹ ਕੇ ਜੀ ਉਹਦੇ ਨਾਲ ਕੀ ਹੋਇਆ ਉਹ ਜਿਹੜਾ ਦੂਸਰਾ ਹੈ ਉਹ ਉਹਨੂੰ ਕਹਿ ਰਿਹਾ ਹੈ ਕਿ ਜੀ ਨਵੰਬਰ 84 ਫਿਰ ਉਹਨੇ ਕਿਹਾ ਹਾਂ ਅਸੀਂ ਵੀ ਜਿਹੜੇ ਆ ਉਹ ਬਦਲ ਕੇ ਚਲੇ ਗਏ ਸੀ ਫਲਾਣਾ ਹੋਇਆ ਔਰ ਜੋ ਬਾਅਦ 'ਚ ਉਹਨੇ ਕਰਤੂਤਾਂ ਪਹਿਲਾਂ ਤੋਂ ਹੀ ਇਹਨਾਂ ਔਰ ਇਹਨੂੰ ਜਿਵੇਂ ਇਹ ਥਰਡ ਰੇਟ ਇਸ ਕਿਸਮ ਦੇ ਐਕਟਰ ਐਕਟਰੈਸਿਸ ਨੇ ਉਹਨਾਂ ਨੂੰ ਮੀਡੀਆ ਔਰ ਸੋਸ਼ਲ ਮੀਡੀਆ ਚੁੱਕਦਾ ਇਹ ਉਸ RSS ਦੀ ਖੇਡ ਦਾ ਹੀ ਹਿੱਸਾ ਹੈ ਕਿ ਤੁਸੀਂ ਸਿੱਖਾਂ ਨੂੰ ਇਹਨਾਂ ਦੀਆਂ ਆਪਣੀਆਂ ਬੀਬੀਆਂ ਤੋਂ ਗਾਲਾਂ ਕਢਵਾਓ ਉਹਨਾਂ ਦੇ ਆਪਣੇ ਬੰਦਿਆਂ ਤੋਂ ਕਢਵਾਓ ਕਿ ਜੀ ਇਹ ਤਾਂ ਮੇਲ ਸ਼ਾਵਨਿਸਟ ਨੇ ਇਨਟੋਲਰੈਂਟ ਨੇ ਦੂਜੇ ਨੇ ਕਿਉਂਕਿ ਜਦੋਂ ਫਿਰ ਇਸ ਕਿਸਮ ਦਾ ਬੱਕੜਵਾਦ ਇਹ ਕਰਦੇ ਨੇ ਅੱਗੋਂ ਕੋਈ ਨਾ ਕੋਈ ਕਹਿ ਦਿੰਦਾ ਕਹਿੰਦੇ ਆਹ ਦੇਖੋ ਬਿਲਕੁਲ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਇਹ ਤਾਂ ਵਾਇਲੈਂਟ ਹਿੰਸਕ ਜਾਲ ਕਿਸਮ ਦੇ ਲੋਕ ਨੇ ਔਰ ਇਹੀ ਗੱਲ ਇਹਨਾਂ ਨੇ ਕਹੀ ਹੈ ਕਿ ਵੀ ਇਹ there are also kathas with overdose of Hindu mythology and claiming Sikh gurus also said same things. In some kathas I hear only Hindu mythology
एंड नो वर्ड्स ऑन गुरबाणी। ये बिल्कुल ठीक है। जी। कई बारी तुहानूं लगदा बैठदा बंदा एक बारी देखदा मैं मंदिर च बैठा कि कित्थे बैठा, ऐसियां कहानियां सुना रहे होंदे और ये बाहर भी शुरू हो गया क्योंकि उही उन्हां चों बाहर भी निकल आंदे ने और इस किस्म दा जिहड़ा उन्हां दा हिंदुत्व दा प्रचार है। I stopped watching kathas on TV now, seeing such distortions and outright lies. I read books so I know difference in fake and real history. What about other gullible, foolish, self-hating, impressionable Sikhs who are ignorant and do not cross-check facts? मैं तो बंद करता, मैं तो किताबां पढ़दी ताकि मैनूं पता लगे भी ठीक ते गलत की है। पर उन्हां दा जिहड़े विचारे भोले और जिन्हां नूं जिहड़े बिल्कुल किसी दा प्रभाव कबूलण वाले ने, जिहड़े सारा दिन बैठे हो कथावां सुणदे ने, उन्हां दा दे उत्ते की दा इंपैक्ट हैगा ਉਹ ਤੁਸੀਂ ਕਿਵੇਂ ਦੇਖੋਗੇ। ਫਿਰ ਉਹਨਾਂ ਨੇ ਕਿਹਾ ਕਿ ਵੀ I saw they also managed to convince Lallu Sikhs that 1984 was not Hindus against Sikhs but just Congress killing Sikhs. Foolish Sikhs are told to forget who killed Sikhs and who voted for Rajiv Gandhi if not Hindus. ਉਹਨਾਂ ਨੇ ਕਿਹਾ ਜਿਹੜੇ ਲੱਲੂ ਕਿਸਮ ਦੇ ਨੇ ਇਹਨਾਂ ਨੂੰ ਇਹ ਕਹਿ ਰਹੇ ਨੇ ਕੋਈ ਹਿੰਦੂਆਂ ਨੇ ਥੋੜੀ ਮਾਰਿਆ ਸਿੱਖਾਂ ਨੂੰ, ਕਾਂਗਰਸ ਨੇ ਮਾਰਿਆ। ਪਰ ਉਹਨਾਂ ਨੂੰ ਕੋਈ ਪੁੱਛੇ ਕਿ ਜਿਹੜੀ 3/4 ਮੈਜੋਰਟੀ ਰਾਜੀਵ ਗਾਂਧੀ ਨੂੰ ਪਾਰਲੀਮੈਂਟ 'ਚ ਦਿੱਤੀ ਕਿਹਨੇ ਵੋਟਾਂ ਪਾਈਆਂ ਉਹਨਾਂ ਨੂੰ ਔਰ ਕਿਉਂ ਪਾਈਆਂ? ਕਿਉਂਕਿ ਉਹਨੇ ਸਿੱਖਾਂ ਨੂੰ ਮਾਰਿਆ ਔਰ ਉਹਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਮੇਰੀ ਮਾਂ ਏਕਤਾ ਅਖੰਡਤਾ ਦੀ ਸ਼ਹੀਦ ਹੈ ਲਈ ਸ਼ਹੀਦ ਹੋਈ ਹੈ, ਉਹਦੀ ਦੇਵੀ ਹੈ। I saw how Christians made AIB apologize when they abused Christians. I saw how Hindus ensured Swara Bhaskar and Amar Khan were kicked out of endorsements after their anti-Hindu tweets and interviews. I am also seeing how sitting duck Sikhs didn't even report Tapasya Pannu tweets, let alone make her delete them or take action against her. कि भाई ये तपासे पन्नू जिहड़ी है वो उहदे ट्वीट भी उत्थे ही कायम ने, उन्हें माफ़ी भी नहीं मंगी। पर दूसरिਆਂ ने क्रिश्चियंस ने भी इन्हां नूं AIB तो माफ़ी मंगवाई और स्वरा भास्कर और आमिर खान जिहड़ा है उन्हां नूं भी जिहड़ा है उन्हां ने किक आउट कीता है और जिहड़े उन्हां दे इंटरव्यू सी। इस तपासे being spared because she is a Jat and transgressions by Jats are allowed। खैर ये मैं नहीं लवांगा ये पार्ट, मैं समझदा है भी कई बार इस किस्म का माहौल बना दिता गया है और जिवें भैन जी तुसी आप ही कह कि एक स्टेज ते जिहड़ी है टोटल इनसेंसिटिविटी और वट टू अस और गुलामी नूं इंजॉय करन वाली गल जिहड़ी है। बाकी जिहड़ा भी सिੱਖੀ नूं सिੱਖੀ च कोई जात पात की थां नहीं है, जिहड़ा भी वायलेट करदा है इस सारे पार्ट नूं ਉਹ आंसरेबल है, ਉਹਦਾ ਉਹ कोई भी होए। और हैज़ एनीवन सीन हर ट्वीट्स? Do you find it acceptable for anyone to talk like that on गुरुद्वारास? कि जिवें वो गुरुद्वारियां बारे उन्हें क्या है नेगेटिव जां दूजा वो कोई टॉलरेट कर सकता है? Sets a dangerous precedent and do not be surprised if seeing her tomorrow your own kids use same language to talk back and abuse own community। कि भी फिर हैरान ना होना कि कल नूं तुहाडे बच्चे भी उहदे ही तपासे पन्नू वांग जिवें उन्हें सिखां नूं गुरुद्वारियां नूं सिੱਖੀ नूं ਇਹ ਜਿਹੜਾ ਸਾਰਾ ਉਹਨੇ ਭੰਨਿਆ ਜਾਂ ਭੰਡਿਆ ਇਹ ਤੁਹਾਡੇ ਬੱਚੇ ਵੀ ਕੱਲ ਨੂੰ ਇਵੇਂ ਕਰ ਸਕਣਗੇ। all Sikhs are not fake Sikhs. Time to admit own कथावाचक celebrities are abusing Sikhi and tarnishing Sikh community। ਵੀ ਇਹ ਸਾਰੇ RSS ਤੇ ਬਣਾਇਆ ਹੋਏ ਝੂਠੇ ਨਹੀਂ ਨੇ, ਸਾਡੇ ਆਪਣੇ ਵੀ ਉਸ ਰਸਤੇ ਤੇ ਤੁਰੇ ਹੋਏ ਨੇ ਜਿੱਥੇ ਕਿ ਉਹ ਸਿੱਖੀ ਨੂੰ ਅਬਿਊਜ਼ ਕਰ ਰਹੇ ਨੇ। Time to admit ਰਾਮ ਰਹੀਮ, ਸਨੀ ਲਿਓਨ, ਰਾਧੇ ਮਾਂ, गुरबचन, KPS Gill, KS Brad, Beyant Singh, Captain Badal, Majeethia are all born in Sikh families and so are those fraud कथावाचक। उन्हां दी गल बिल्कुल ठीक है, पर भैन जी इस वाल भी देखिए कि भी जदों हुकूमतां खड़े करदियां ने गुरु साहबान दे अपने जीवन काल दे दौरान वो राम राय होए, धीरमल होए, मीणे होण, मसंद होण, ये सारे गुरु साहबान दे कोई अपने भरा भतीजे दूजे सी हुकूमतां लभ के खड़े कर दिंदियां ने। जिहड़ी तुसीं पोलिटिकल क्लास दी नां लई है ये तां उन्हां दे जिहड़े ने वो पेड लोक ने जिहड़े कि पैसे की खातर अहुदे की खातर कुछ भी करन नूं तैयार ने। ओन पीपल आर ट्रेटर्स एंड टर्माइट्स, ओन लैंप बर्नट द हाउस, ओन डॉग्स बिट योर पीपल। अपने ही कुत्ते तुहानूं वढ रहे ने, इस घर को आग लग गई घर के चिराग से। बहुत बार घर नूं अग घर दे दीवे नाल ही लगदी है पर असीं इहदे च ज़्यादा थल्ले नूं ज़्यादा। प्रॉब्लम इज़ विद इन।
time to face it. The future is bleak. Time is not far when, like Hindus, Sikhs will also say Sikh is not a religion at all and anything goes as per whims. Degeneracy is crystal clear. I am being honest, not alarmist. Time to educate community at family level and urge them to read, or else be fooled and conned into self-destruction, self-hatred, self-denial. ਜੀ ਔਰ ਬਿਲਕੁਲ ਇਹਨਾਂ ਨੇ ਠੀਕ ਕਿਹਾ। ਮੈਂ ਵੀ ਅੱਜ ਕੱਲ ਇਹ ਜਦੋਂ ਸਿੰਪਟਮ ਤਾਂ ਬਿਮਾਰੀ ਦੇ ਅਸੀਂ ਦੇਖ ਰਹੇ ਹਾਂ, ਇਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਨੇ, ਪਰ ਜਿਹੜਾ ਹੱਲ ਹੈ ਉਹ ਵੀ ਉਹਨਾਂ ਨੇ ਅਖੀਰ 'ਚ ਸੁਜੈਸਟ ਕੀਤਾ ਹੈ। ਔਰ ਮੈਂ ਵੀ ਇਸ ਕਨਕਲੂਜਨ ਤੇ ਹੀ ਪਹੁੰਚਿਆ ਹੋਇਆ ਕਿ ਭਾਈ ਆਪਣੇ ਘਰਾਂ ਨੂੰ ਸੰਭਾਲੀਏ। ਸਾਡੀਆਂ ਇੰਸਟੀਟਿਊਸ਼ਨਸ, ਮੀਡੀਆ, ਵਪਾਰੀ ਸਿੱਖ, ਅਮੀਰ ਸਿੱਖ, ਕਿਸਾਨ, ਸਾਰੇ ਕਿਸੇ ਨਾ ਕਿਸੇ ਪਾਸੇ ਉਹਨਾਂ ਨੇ ਫਸਾਏ ਹੋਏ ਨੇ, ਜਾਂ ਖੁਦ ਫਸੇ ਹੋਏ ਨੇ, ਜਾਂ ਵਿਕੇ ਹੋਏ ਨੇ, ਜਾਂ ਡਰੇ ਹੋਏ ਨੇ। ਇਹਨਾਂ ਹਾਲਾਤਾਂ ਜਦੋਂ ਤੁਹਾਡੀਆਂ ਸੰਸਥਾਵਾਂ, ਤੁਹਾਡਾ ਸਭ ਕੁਝ ਟੁੱਟਦਾ ਹੈ, ਡਿੱਗਦਾ ਹੈ, ਤੇ ਫਿਰ ਸਾਡੀ ਪਹਿਲੀ ਜਿਹੜੀ ਨਰਸਰੀ ਹੈ ਉਹ ਸਾਡੇ ਘਰ ਨੇ। ਆਪਣੇ ਘਰਾਂ 'ਚ ਆਪ ਜਾਗਰੂਕ ਹੋਈਏ, ਆਪਣੇ ਬੱਚਿਆਂ ਨੂੰ ਸਿੱਖੀ ਵੈਲਿਊਜ਼ ਦੇ ਨਾਲ ਜੋੜੀਏ। ਔਰ ਇਹ ਜਿਹੜੇ ਸਾਰੇ ਚੈਲੰਜਸ ਨੇ, ਜੇ ਅਸੀਂ ਆਪਣੇ ਘਰਾਂ ਦੇ ਵਿੱਚ ਇਸ ਪਾਰਟ ਨੂੰ ਇੱਕ ਬੇਸਿਕ ਆਧਾਰ ਬਣਾਵਾਂਗੇ ਕਿ ਭਾਈ ਇਹ ਮੈਸੇਜ ਅਸੀਂ ਦੇਣਾ, ਤੇ ਫਿਰ ਮੇਰਾ ਖਿਆਲ ਹੈ ਕਿ ਵੀ ਜਦੋਂ ਹਰ ਘਰ 'ਚੋਂ ਇੱਕ ਇੱਕ ਦੀਵਾ ਬਲੇਗਾ, ਉਸ ਰੌਸ਼ਨੀ ਦਾ ਜਿਹੜਾ ਉਹ ਜਲਾਓ ਬਾਹਰ ਆਏਗਾ, ਤੇ ਫਿਰ ਹੌਲੀ ਹੌਲੀ ਉਹ ਰੌਸ਼ਨੀ ਚਾਨਣ ਵੀ ਹੋਏਗੀ ਤੇ ਦੁਸ਼ਮਣ ਦੇ ਲਈ ਭਾਂਬੜ ਵੀ ਬਣੇਗੀ, ਔਰ ਉਸ ਭਾਂਬੜ 'ਚ ਦੁਸ਼ਮਣ ਨੂੰ ਸਵਾਹ ਕਰੇਗੀ। ਅਸੀਂ ਇਸੇ ਹੀ ਪੋਜ਼ਿਟਿਵ ਨੋਟ ਦੇ ਉੱਤੇ ਇਸ ਸੈਕਸ਼ਨ ਨੂੰ ਕਲੋਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਜੋ ਪਹਿਲੇ ਸੈਗਮੈਂਟ ਵਿੱਚ ਆਪਣੇ ਅਹਿਮ ਵਿਚਾਰ ਦਿੱਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਅਸੀਂ ਆਪਣੇ ਉਹਨਾਂ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ, ਔਰ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਅਜੇ ਤੱਕ TV 84 ਦੀ ਮਾਈਕ ਸਹਾਇਤਾ ਨਹੀਂ ਕਰ ਰਹੇ, ਜੋ ਆਪਣੀ ਜੋ ਮਾਈਕ ਸਹਾਇਤਾ ਹੈ ਉਹ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਨੇ, ਔਰ वन टाइम डोनेट कर सकते हैं। साढ़े पते ते सानू मेल भी कर सकते हैं अपने चैक बना के TV 84 के नाम से 36-01 37th Avenue लॉन्ग आइलैंड सिटी न्यूयॉर्क 11101 USA, ਜਾਂ ਫਿਰ ਉਹ ਸਾਨੂੰ ਫੋਨ ਵੀ ਕਰ ਸਕਦੇ ਨੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।